ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਰਨੈਲ ਸਿੰਘ ਸਿਆਟਲ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ ਤੋਂ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 5 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਚੱਲ ਗਏ ਮਿੰਟੂ ਜੀ। ਸ਼ੁਰੂਆਤ ਕਰੀਏ ਥਾਣੇ ਦੇ ਵਿੱਚ ਜਿਹੜਾ ਧਮਾਕਾ ਹੋਇਆ ਉਸ ਮਾਮਲੇ ਤੋਂ। ਉਹਦੇ ਵਿੱਚ ਪੁਲਿਸ ਦੀ ਫਜ਼ੀਅਤ ਹੋਈ ਹੈ ਜੀ। ਹਾਂਜੀ ਦੇਖੋ, ਇਹ ਇੰਡੀਆ ਦੇ ਕੱਲ ਰਾਤੀ 10:30 ਇੱਕ ਧਮਾਕਾ ਹੋਇਆ ਮਜੀਠਾ ਥਾਣੇ ਦੇ ਅੰਦਰ, ਦੱਸਿਆ ਜਾ ਰਿਹਾ। ਬਾਅਦ ਦੇ ਵਿੱਚ ਵੀ ਸੁਣਨ ਨੂੰ ਆਇਆ ਕਿ ਕੋਈ ਲਾਗੇ ਪਲਾਟ ਸੀਗਾ ਉੱਥੇ। ਪਰ ਇਹ ਗੱਲ ਅੱਜ ਦਿਨ ਭਰ ਚਰਚਾ ਦਾ ਵਿਸ਼ਾ ਰਹੀ, ਕਿਉਂਕਿ ਧਮਾਕਾ ਜਿਹੜਾ ਸੀਗਾ, ਜੋ ਵੀ ਖੜਾਕ ਹੋਇਆ ਉਹ ਬਹੁਤ ਜ਼ਿਆਦਾ ਸੀਗਾ ਜੀ। ਤੇ ਦੱਸਦੇ ਆ ਕਿ ਖਿੜਕੀਆਂ ਦੇ ਸ਼ੀਸ਼ੇ ਵੀ ਥੋੜੇ ਟੁੱਟ ਗਏ। ਪਰ ਕਮਾਲ ਦੀ ਗੱਲ ਹੈ ਕਿ ਜਦੋਂ ਉੱਥੇ ਪੱਤਰਕਾਰ ਗਏ ਤੇ ਡਿਪਟੀ ਪਹੁੰਚੇ ਹੋਏ ਸਨ ਉੱਥੇ, ਉਹ ਕਹਿੰਦੇ ਕਿ ਜੀ ਐਵੇਂ ਤੁਹਾਨੂੰ ਭੁਲੇਖਾ ਪਿਆ, ਜਿਵੇਂ ਗੀਤ ਸੀਗਾ ਨਾ, ਤੁਹਾਨੂੰ ਭਰਮ ਪੈ ਗਿਆ ਪਤੀ ਜੀ ਮੈਂ ਬਦਕਾਰ ਨਾ। ਤਾਂ ਉਹ ਮਤਲਬ ਕਿ ਜਾ ਕੇ ਜਦੋਂ ਪੱਤਰਕਾਰਾਂ ਨੇ ਪੁੱਛਿਆ, ਉਹ ਕਹਿੰਦੇ ਜੀ ਸਾਡਾ ਇੱਥੇ ਕੋਈ ਮੁਲਾਜ਼ਮ ਫੂਕ ਭਰਨ ਡਿਆ ਸੀਗਾ ਪਹੀਏ ਚ ਤੇ ਉਹ ਫਟ ਗਿਆ, ਕੋਈ ਫਟ ਗਿਆ। ਅੱਛਾ, ਜਿਵੇਂ ਪੋਟੂ ਸ਼ਾਹ ਕਹਿੰਦਾ ਸੀਗਾ ਨਾ, ਕਦੇ ਇਹਦਾ ਚੱਕਾ ਖੁੱਲ ਜੇ, ਕਦੇ ਟੂਪ ਪਟਾਕਾ ਮਾਰੇ, ਸਾਈਕਲ ਮਿੱਤਰਾਂ ਦੀ ਪਾਉਂਦੀ ਰੋਜ਼ ਪੁਆੜੇ। ਹੁਣ ਪਤਾ ਨਹੀਂ ਕਿੱਦਾਂ ਉਹ ਰਾਤ ਨੂੰ ਪੰਪ ਕਿੱਥੋਂ ਲੈ ਕੇ ਤੇ ਕੀ ਹਿਸਾਬ ਕਿਤਾਬ ਹੈ। ਹੁਣ ਪੁਲਿਸ ਵਾਲੇ ਝੋਲਿਆਂ ਚ ਪੰਪ ਵੀ ਰੱਖਣ ਲੱਗ ਪਏ, ਕਮਾਲ ਹੈ। ਤਾਂ ਫਿਰ ਜਿਹੜੇ ਹੈਗੇ ਸੀਗੇ ਉੱਥੇ ਮੀਡੀਆ ਕਰਮੀ, ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਦਿਖਾ ਦਿਓ ਅੰਦਰ ਥਾਣੇ ਚ ਕਿ ਸ਼ੀਸ਼ੇ ਵਗੈਰਾ ਟੁੱਟੇ ਆ ਕਿ ਨਹੀਂ। ਕਹਿੰਦੇ ਨਾ, ਅਸੀਂ ਵੀ ਦਿਖਾਵਾਂਗੇ। ਤੇ ਉਹ ਕਹਿੰਦੇ ਮੁਲਾਜ਼ਮ ਕਿੱਥੇ? ਉਹ ਕਹਿੰਦੇ ਜੀ ਉਹ ਤੇ ਚਲਾ ਗਿਆ ਟਾਇਰ ਬਦਲ ਕੇ। ਮੁਲਾਜ਼ਮ ਦਾ ਨਾਂ ਕੀ? ਉਹ ਕਹਿੰਦੇ ਜੀ ਸਵੇਰੇ ਦੱਸ ਸਕਦੇ ਹਾਂ, ਵੈਰੀਫਾਈ ਕਰਕੇ। ਮੁਲਾਜ਼ਮ ਵਰਗੇ ਮੁਲਾਜ਼ਮ ਤੇ ਕੀ ਪਤਾ ਕੌਣ। ਲਓ ਦੱਸੋ, ਇਸ ਤਰ੍ਹਾਂ ਦਾ ਮਤਲਬ ਕਿ ਇੱਕ ਮਜ਼ਾਹੀਆ ਜਿਹਾ ਵਰਸ਼ਨ, ਉਹ ਵੀ ਕਹਿ ਲਓ ਕਿ ਡਿਪਟੀ ਦਾ। ਸਭ ਜਿਹੜਾ ਡਿਪਟੀ ਹੁੰਦਾ ਆ, ਜੇ ਆਪਾਂ ਵੇਖੀਏ DSP ਜਿਸ ਨੂੰ ਆਪਾਂ ਬੋਲਦੇ ਹਾਂ, ਤਾਂ ਉਹ ਕਹਿ ਲਓ ਕਿ ਸਬ ਡਿਵੀਜ਼ਨ ਇੱਕ ਹੁੰਦੀ ਹੈ ਜਿਹੜੀ ਪੁਲਿਸ ਸਬ ਡਿਵੀਜ਼ਨ, ਉਹਦਾ ਮੁਖੀ ਆ, ਜਿਹਦੇ ਤਹਿਤ ਕੁਛ ਥਾਣੇ ਆਉਂਦੇ ਆ। ਤਾਂ ਉਹ ਬੰਦਾ ਇਹਨੂੰ ਮਤਲਬ ਕਿ ਕਹਿ ਲਓ ਕਿ ਗੈਰ ਪੇਸ਼ੇਵਰਾਨਾ ਬਿਆਨ ਦੇ ਰਿਹਾ। ਜੇ ਚਲੋ ਕੁਝ ਐਸਾ ਨਹੀਂ ਹੋਇਆ, ਪਹਿਲੀ ਗੱਲ ਆ ਸਰ, ਅਸੀਂ ਵੀ ਇੱਥੇ ਹੀ ਆ, ਤੁਸੀਂ ਵੀ ਇੱਥੋਂ ਹੀ ਗਏ ਹੋ, ਟਾਇਰ ਫਟ ਜਾਂਦੇ ਆ। ਮੇਰਾ ਜਿਹੜਾ ਟਿਕਾਣਾ ਜਿੱਥੇ ਮੈਂ ਸਾਰਾ ਦਿਨ ਰਹਿਣਾ ਆ, ਉਹ ਹਾਈਵੇ ਦੇ ਉੱਤੇ, ਉੱਥੇ ਵੀ ਦੂਜੇ ਤੀਜੇ ਦਿਨ ਇਸ ਤਰ੍ਹਾਂ ਦਾ ਕੋਈ ਪਟਾਕਾ ਪਿਆ ਰਿਹਾ। ਪਰ ਇਹ ਥੋੜੀ ਹੈ ਕਿ ਉਹ ਕੋਈ ਨਾਲ ਇਮਾਰਤਾਂ ਦੇ ਸ਼ੀਸ਼ੇ ਟੁੱਟ ਜਾਂਦੇ, ਵੱਡਾ ਸਵਾਲ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਦੇਖੀਆਂ ਹੀ ਨੇ, ਹੁਣ ਉੱਥੇ ਕੀ ਹੋਇਆ ਕੀ ਨਹੀਂ ਹੋਇਆ ਪਤਾ ਨਹੀਂ। ਪਰ ਪੁਲਿਸ ਨੂੰ ਫਜ਼ੀਅਤ ਦਾ ਸਾਹਮਣਾ ਉਦੋਂ ਕਰਨਾ ਪਿਆ ਜਦੋਂ ਇੱਕ ਬੱਬਰ ਖਾਲਸਾ ਇੰਟਰਨੈਸ਼ਨਲ ਪੇਜ, ਜਿਹੜਾ ਪਤਾ ਨਹੀਂ ਕੌਣ ਚਲਾ ਰਿਹਾ ਹੈ, ਇਸ ਨਾਂ ਦੇ ਪੇਜ ਤੋਂ ਹੈਪੀ ਪਛੀਆਂ, ਗੋਪੀ ਨਵਾਂ ਸ਼ਹਿਰ ਤੇ ਇੱਕ ਹੋਰ ਨੇ ਜ਼ਿੰਮੇਵਾਰੀ ਲੈ ਲਈ ਕਿ ਤੇ ਅਸੀਂ ਧਮਾਕਾ ਕੀਤਾ ਜੀ। ਹੁਣ ਹੈਪੀ ਪਛੀਆਂ ਉਹ ਆ ਜਿਨ੍ਹਾਂ ਨੇ ਪਹਿਲਾਂ ਸਟਵਾਇਆ ਸੀ ਗ੍ਰਨੇਡ ਚੰਡੀਗੜ੍ਹ ਦੇ ਵਿੱਚ,
ਫਿਰ ਠੀਕ ਹੈ। ਅਜਨਾਲੇ ਥਾਣੇ ਦੇ ਅੱਗੇ ਇਹਨਾਂ ਨੇ ਵਿਸਫੋਟ ਰੱਖਿਆ। ਹੂੰ, ਉਸ ਤੋਂ ਬਾਅਦ ਗੁਰਬਖਸ਼ ਨਗਰ ਵਾਲੀ ਚੌਂਕੀ 'ਚ ਜ਼ਿੰਮੇਵਾਰੀ ਲਈ, ਤੇ ਹੁਣ ਮਤਲਬ ਕਿ ਉਹ ਕਹਿ ਰਹੇ ਵੀ ਯਾਨੀ ਇਹੋ ਜੀ ਇੱਕ ਦੁਵਿਧਾ ਬਣਾ ਦਿੰਦੇ ਆ ਖੁਦ ਪੁਲਿਸ ਵਾਲੇ ਕਿ ਲੋਕ ਹੈਰਾਨ ਆ ਕਿ ਕੀ ਚੱਲ ਰਿਹਾ ਜੀ। ਤੁਸੀਂ ਕਹਿ ਰਹੇ ਹੋ ਕਿ ਬਾਈ ਟੂਬ ਪਾੜ ਗਈ ਆ ਜਾਂ ਕਹ ਲੋ ਕਿ ਟਾਇਰ ਫਟ ਗਿਆ, ਤੇ ਉਹ ਕਹੀ ਜਾਂਦੇ ਜੀ ਅਸੀਂ ਕੋਈ ਧਮਾਕਾ ਕਰਵਾਇਆ। ਕਿੰਨੀ ਕਮਾਲ ਦੀ ਗੱਲ ਹੈ, ਬੜੀ ਹਾਸੋਹੀਣੀ ਸਥਿਤੀ ਬਣੀ ਪਈ ਹੈ। ਤਾਂ ਦਿਨ ਭਰ ਇਹ ਖਬਰ ਵੀ ਅੱਜ ਸਰ ਚਰਚਾ ਦਾ ਵਿਸ਼ਾ ਰਹੀ। ਹੂੰ, ਹੂੰ, ਜੀ। ਪਰ ਮਿੰਟੂ ਜੀ, ਇੱਕ ਗੱਲ ਮੈਂ ਹਮੇਸ਼ਾ ਕਹਿਣਾ ਹੁੰਦਾ ਇਸ ਮਾਮਲੇ ਦੇ ਵਿੱਚ, ਮਿਸਾਲਾਂ ਦੇ ਦੀਆਂ ਆਪਾਂ, ਕਿਉਂਕਿ ਪਿੰਡਾਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਆਏ ਆਪਾਂ, ਹਨਾ, ਦੀਵਾਲੀ ਦੇ ਵਿੱਚ ਵੀ ਨਾ ਜੇ ਕੋਈ ਫਾਇਰ ਕਰ ਦੇਵੇ ਬੰਦਾ, ਕੋਈ ਆਪਣੇ ਅਸਲਾ ਘਰੋਂ ਚੱਕ ਕੇ, ਉਹਦੇ ਵੀ ਅਗਲੇ ਘਰੇ ਅਗਲੇ ਦਿਨ ਪੁਲਿਸ ਆ ਜਾਂਦੀ ਹੈ ਵੀ ਹਾਂ ਵੀ ਕਿਉਂ ਕੀਤਾ ਸੀਗਾ। ਪੁਲਿਸ ਨੂੰ ਥਾਣੇਦਾਰ ਇੱਕ ਵਾਰੀ ਪਿੰਡ ਦੇ ਵਿੱਚ ਕੋਈ ਵਾਰਦਾਤ ਹੋ ਗਈ, ਕਿਸੇ ਸ਼ਰਾਰਤੀ ਨੇ ਚਲੋ ਕੱਢਤਾ ਫਾਇਰ, ਅਗਲੇ ਦਿਨ ਆ ਗਿਆ ਥਾਣੇਦਾਰ, ਉਹ ਕਹਿੰਦਾ ਨਹੀਂ ਜੀ ਕੋਈ ਬਜ਼ੁਰਗ ਹੁੰਦੇ ਤੁਹਾਨੂੰ ਪਤਾ ਮੂਹਰੇ, ਚਲੋ ਕਹਿੰਦੇ ਨਹੀਂ ਜੀ ਮੁੰਡਿਆਂ ਨੇ ਕਰਤਾ, ਕੋਈ ਨਹੀਂ, ਇਹ ਪਟਾਕੇ ਪਟੂਕੇ ਚਲਾਉਂਦੇ ਸੀ ਜੀ, ਇੱਕ ਉਹ ਬਾਹਰੋਂ ਲਿਆਇਆ ਸੀਗਾ। ਉਹ ਕਹਿੰਦਾ ਬਾਬਾ ਜੀ ਸਾਨੂੰ ਸਾਰਾ ਪਤਾ ਕਿਹੜੇ ਪਟਾਕੇ ਦਾ ਖੜਕਾ ਕਿਹੋ ਜਿਹਾ, ਭਾਵੇਂ ਅਸੀਂ ਚੱਲਦਾ ਨਹੀਂ ਵੇਖਿਆ ਪਰ ਸਾਨੂੰ ਉੱਥੇ ਬੈਠੇ ਨੂੰ ਥਾਣੇ 'ਚ ਪਤਾ ਲੱਗ ਜਾਂਦਾ। ਥਾਣਾ ਆਪਣੇ ਪਿੰਡੋਂ ਘੱਟੋ ਘੱਟ 7-8-10 ਕਿਲੋਮੀਟਰ ਦੂਰ ਹੋਣਾ, ਤੇ ਇੱਥੇ ਪੁਲਿਸ ਕਹਿ ਰਹੀ ਹੈ ਜੀ ਮੁਲਾਜ਼ਮ ਅਸੀਂ ਤੜਕੇ ਦੱਸਾਂਗੇ ਤੁਹਾਨੂੰ, ਫੇਰ ਦੱਸਾਂਗੇ। ਕਿੱਡਾ ਗੈਰ ਜ਼ਿੰਮੇਵਾਰਾਨਾ। ਔਰ ਇਦੂ ਵੱਡੀ ਵਸੀਅਤ ਕੀ ਹੋਊਗੀ ਵੀ ਕੋਈ ਜ਼ਿੰਮੇਵਾਰੀ ਲੈ ਰਹੇ ਤੁਹਾਡੇ ਕੋਲੇ ਦੱਸਣ ਨੂੰ ਕੁਛ ਹੈ ਨਹੀਂਗਾ ਕੋਲੇ। ਇਹ ਤਾਂ ਹੈ ਸਰ, ਜੀ। ਇਹ ਤਾਂ ਹੈ, ਇਹਨਾਂ ਦੇ ਕੋਲ ਇਹੋ ਜਿਹੇ ਜਵਾਬ ਹੁੰਦੇ ਆ। ਹੂੰ, ਪਰ ਮੇਰਾ ਮੰਨਣਾ ਤੇ ਇਹ ਵਾ ਕਿ ਇਹ ਪਰਦਾਪੋਸ਼ੀ ਨਹੀਂ ਕਰਨੀ ਚਾਹੀਦੀ। ਜੇ ਇਸ ਤਰ੍ਹਾਂ ਹੈ ਤਾਂ ਤੁਸੀਂ ਮਤਲਬ ਕਿ ਪੱਤਰਕਾਰਾਂ ਨੂੰ ਕਹਿ ਦਿਓ ਕਿ ਹਾਂ ਬਈ ਅੰਦਰ ਆ ਜਾਓ, ਤੁਹਾਨੂੰ ਦਿਖਾ ਦਿੰਦੇ ਜੀ ਆ ਸਭ ਕੁਝ ਹੋਇਆ, ਮੁਲਾਜ਼ਮ ਹੈ। ਜੀ ਬਿਲਕੁਲ। ਠੀਕ ਹੈ ਨਾ ਜੀ। ਹੂੰ, ਤੁਸੀਂ ਆਪ ਹੀ ਸ਼ੱਕੀ ਹੋ ਗਏ ਤੇ ਉੱਤਰੋਂ ਮਤਲਬ ਕਿ ਉਹ ਜ਼ਿੰਮੇਵਾਰੀ ਲੈ ਲਈ ਗਈ। ਹੂੰ, ਤੇ ਅੱਗੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ। ਸੋ ਗੈਰ ਪੇਸ਼ੇਵਰਾਨਾ ਜਵਾਬ ਆ, ਹੂੰ, ਠੋਸ ਰੂਪ ਦੇ ਵਿੱਚ ਜਵਾਬ ਦੇਣਾ ਚਾਹੀਦਾ। ਇਹਦੇ ਨਾਲ ਤੇ ਤੁਸੀਂ ਕਹੋ ਕਿ ਹਲੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ, ਸਵੇਰੇ ਤੁਹਾਨੂੰ ਅਸੀਂ ਦੱਸ ਦਿਆਂਗੇ ਭਾਈ ਹੂੰ। ਕੀ ਆ। ਉਹ ਮਤਲਬ ਕਿ ਇਹ ਇੱਕ ਜਵਾਬ ਜਿਹੜਾ ਹੈ ਨਾ ਉਹ ਦੇਣ ਦਾ ਵੀ ਢੰਗ ਹੋਣਾ ਚਾਹੀਦਾ ਹੈ ਨਾ ਸਰ। ਜੀ, ਜੀ ਬਿਲਕੁਲ। ਪਰ ਮਿੰਟੂ ਜੀ ਇੱਕ ਗੱਲ ਜ਼ਰੂਰ ਦੱਸਿਓ ਵੀ ਵੈਸੇ ਤਾਂ ਜਿਹੜੇ ਜਰਾਇਮ ਪੇਸ਼ਾ ਲੋਕ ਨੇ, ਕ੍ਰਿਮੀਨਲ ਲੋਕ ਨੇ, ਉਹ ਕਹਿੰਦੇ ਨੇ ਕਿ ਪੁਲਿਸ ਨਾਲ ਆਪਾਂ ਖਹਿਬੜਨਾ ਨੀਗਾ, ਕਿਉਂਕਿ ਪੁਲਿਸ ਕਿਸੇ ਦੀ ਸਿਕਿਉਰਿਟੀ ਆ, ਉਹਦੇ ਤੇ ਬੰਦੇ ਤੇ ਹਮਲਾ ਨਹੀਂ ਕੀਤਾ ਜਾਂਦਾ, ਜਾਂ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਵਾਰਦਾਤ ਕਰਨੀ ਹੈ ਇਹ ਵੇਖਿਆ ਜਾਂਦਾ ਵੀ ਉੱਥੇ ਕੋਈ ਪੁਲਿਸ ਮੁਲਾਜ਼ਮ ਨਾ ਹਰਟ ਹੋ ਜੇ ਕਿਤੇ। ਪਰ ਇੱਥੇ ਥਾਣਿਆਂ ਦੇ ਵਿੱਚ ਧਮਾਕੇ ਕੀਤੇ ਜਾ ਰਹੇ ਨੇ, ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਨੇ, ਔਰ ਅੱਜ ਨਹੀਂ ਮੋਹਾਲੀ ਵਾਲਾ ਮਾਮਲਾ, ਤਰਨਤਾਰਨ ਵਾਲਾ ਮਾਮਲਾ, ਆਪਾਂ ਕਿੰਨੇ ਮਾਮਲੇ ਦੇਖ ਚੁੱਕੇ ਹਾਂ। ਇਹ ਹੁਣ ਕਿੱਧਰ ਨੂੰ ਜਾ ਰਹੀ ਹੈ, ਸਾਈਕੀ ਕਿੱਧਰ ਨੂੰ ਜਾ ਰਹੀ ਹੈ, ਤੇ ਨਾਲ ਇਹ ਕਿ ਜਮਾਂ ਹੀ ਡਰ ਮੁੱਕ ਗਿਆ ਪੁਲਿਸ ਦਾ। ਇਹ ਅਸਲ ਦੇ ਵਿੱਚ ਮਾਮਲਾ ਜਿਹੜਾ ਨਾ ਕੁਝ ਕਹਿ ਲਓ ਕਿ ਇੱਕ ਤੇ ਹੈ ਕਿ ਇਹਦਾ ਕੌਮਾਂਤਰੀਕਰਨ ਹੋ ਗਿਆ ਕ੍ਰਾਈਮ ਦਾ। ਹੂੰ, ਕਿਉਂਕਿ ਬਹੁਤ ਸਾਰੇ ਜਿਹੜੇ ਇੱਥੋਂ ਪਹਿਲਾਂ ਛੋਟੇ-ਮੋਟੇ ਅਪਰਾਧੀ ਸੀ, ਫਿਰ ਬਦਨਾਮ ਅਪਰਾਧੀ ਬਣੇ, ਉਹ ਵੱਖ-ਵੱਖ ਦੇਸ਼ਾਂ 'ਚ ਚਲੇ ਗਏ ਹੂੰ, ਤੇ ਵੱਖ-ਵੱਖ ਤਰੀਕੇ ਮਤਲਬ ਕਿ ਉਹਨਾਂ ਨੇ ਅਪਣਾ ਲਏ। ਜੀ, ਜੀ। ਹੁਣ ਹੁੰਦਾ ਕੀ ਹੈ ਕਿ ਦੋ ਚੀਜ਼ਾਂ ਹੁੰਦੀਆਂ ਨੇ ਪ੍ਰਵੀਨ ਜੀ। ਹੂੰ, ਹੂੰ, ਇੱਕ ਤਾਂ ਇਹ ਹੈ ਕਿ ਕੁਝ ਲੋਕ ਜਦੋਂ ਇਸ ਤਰ੍ਹਾਂ ਅਗਾਂਹ ਚਲੇ ਜਾਂਦੇ ਆ ਤਾਂ ਭਾਵਨਾਤਮਕ ਤੌਰ ਤੇ ਉਹਨਾਂ ਨੂੰ ਆਪਣੀ ਕੌਮ ਜਾਂ ਧਰਮ ਜਾਂ ਇਹਨਾਂ ਮਾਮਲਿਆਂ ਦੇ ਵਿੱਚ ਨਾ ਖਾਸ ਰੁਚੀ ਜਗ ਜਾਂਦੀ ਹੈ। ਹੂੰ, 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 ਲਾਰੈਂਸ ਬਿਸ਼ਨੋਈ ਵੀ ਇਹਦੀ ਇੱਕ ਮਿਸਾਲ ਹੈ, ਤੇ ਜੀ, ਇਧਰੋਂ ਕੁਝ ਹੋਰ ਵੀ ਨਾਮ ਲਏ ਜਾ ਸਕਦੇ ਆ ਹੂੰ, ਜਿਨ੍ਹਾਂ ਨੂੰ ਮਤਲਬ ਕਿ ਖਾਲਿਸਤਾਨੀਆਂ ਨਾਲ ਜੋੜਿਆ ਜਾਂਦਾ। ਹੂੰ, ਹੂੰ, ਮੈਂ ਦੋਨੇ ਹੀ ਤਰ੍ਹਾਂ ਦਾ ਜ਼ਿਕਰ ਹੂੰ, 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 ਕਰਦਾ। ਇੱਕ ਤੇ ਇਹ ਪਾਰਟ ਹੁੰਦਾ ਸਰ, ਜੀ, ਜੀ, ਠੀਕ ਹੈ ਜੀ। ਮਤਲਬ ਕਿ ਇੱਕ ਤਾਂ ਇਹ ਹੁੰਦਾ ਕਿ ਨਾਲ ਸਾਡੇ ਭਾਈਚਾਰੇ ਦੀ ਉਹ ਸੈਂਟੀਮੈਂਟ ਜੋ। ਹਮਦਰਦੀ ਦਾ ਹੂੰ, ਹੂੰ, ਸਪੋਰਟ ਰਹੇ ਵਗੈਰਾ, ਕਈ ਕਾਰਨ ਹੁੰਦੇ ਉਹਦੇ 'ਚ, ਹੂੰ, ਹੂੰ, ਕਈ ਕਾਰਨ ਅੱਗੇ। ਜੀ, ਇੱਕ ਹੁੰਦਾ ਸਰ ਕਿ ਵਾਕਿਆ ਜਾਣੇ ਅਣਜਾਣੇ 'ਚ ਕੁਝ ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਉਹਨਾਂ ਨੂੰ ਏਜੰਸੀਆਂ ਵਰਤਦੀ। ਹੂੰ, ਉਹਨਾਂ ਨੂੰ ਜਾਂ ਤਾਂ ਪਤਾ ਹੀ ਨਹੀਂ ਲੱਗਦਾ, ਜੇ ਪਤਾ ਵੀ ਲੱਗਦਾ ਤਾਂ ਉਹ ਕਹਿੰਦੇ ਕਿ ਹੁਣ ਠੀਕ ਹੈ ਕੰਮ ਤੇ ਗਾਂ ਆਇਆ ਹੀ ਆ। ਹੁਣ ਪਿੱਛੇ ਮੁੜਨ ਜੋਗੇ ਤਾਂ ਤਾਂ ਹੈ। ਏਜੰਸੀਆਂ ਇੱਕ ਦੂਜੇ ਮੁਲਕ ਨੂੰ ਕਮਜ਼ੋਰ ਕਰਨ ਵਾਸਤੇ, ਤੋੜਨ ਵਾਸਤੇ ਹੋਰ ਲਾਉਂਦੀਆਂ। ਸੱਚ ਹੈ, ਕੰਧ ਤੇ ਲਿਖਿਆ ਸੱਚ ਹੈ ਸਰ। ਹੂੰ, ਜੀ, ਇੰਡੀਅਨ ਏਜੰਸੀਆਂ ਕਿਹੜਾ ਨਹੀਂ ਕਰਦੀਆਂ। ਹੂੰ, 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 ਸਹੀ ਸੀ, ਬਿਲਕੁਲ। ਤਾਂ ਇੰਡੀਆ ਦੇ ਵਿੱਚ ਏਜੰਸੀਆਂ ਕਿਉਂ ਨਾ ਕਰਦੀਆਂ ਹੋਣਗੀਆਂ। ਹੂੰ, ਸਮਝਦੇ ਹੋ ਨਾ। ਜੀ, ਬਿਲਕੁਲ, ਬਿਲਕੁਲ। ਜੇ ਰਾਹ ਤੇ ਦੋਸ਼ ਲੱਗਦਾ ਕਿ ਬਲੋਚਿਸਤਾਨ ਤੱਕ ਜਾ ਕੇ ਇਹ ਸਪਾਂਸਰ ਕਰਦੇ ਨੇ, ਅਮਰੀਕਾ ਤੱਕ ਪਹੁੰਚੇ ਪਏ ਨੇ, ਹੂੰ, ਮੁਕੱਦਮਾ ਚੱਲਣ ਹੀ ਡਿਆ ਨਾ ਤੁਹਾਡੇ ਇੱਥੇ ਹਾਂਜੀ, ਅਦਾਲਤ ਹਾਂਜੀ, 'ਚ। ਹਾਂਜੀ, ਬਿਲਕੁਲ, ਬਿਲਕੁਲ। ਉਹ ਕੌਣ ਆ? ਹੂੰ, ਤਾਂ ਜੇ ਤੇ ਇੱਥੇ ਤੇ CIA ਦਾ ਇੰਡੀਆ 'ਚ ਬਹੁਤ ਪੁਰਾਣਾ ਇਤਿਹਾਸ ਹੈ। ਹੂੰ,
ਜੀ ਸਹੀ ਸੋ ਇਸ ਕਰਕੇ ਇਹ 2-3 ਚੀਜ਼ਾਂ ਹੋ ਰਲ ਜਾਂਦੀਆਂ ਨੇ। ਇੱਕ ਤਾਂ ਕ੍ਰਾਈਮ ਜਿਹੜਾ ਇਸ ਤਰ੍ਹਾਂ ਦਾ ਆਰਗੇਨਾਈਜ਼ਡ ਕ੍ਰਾਈਮ ਹੈ ਉਹਦਾ ਕੌਮਾਂਤਰੀਕਰਨ ਹੋ ਗਿਆ, ਦੂਸਰਾ ਇਹਨੂੰ ਤੁਸੀਂ ਰੈਡੀਕਲਾਈਜੇਸ਼ਨ ਕਹਿ ਸਕਦੇ ਹੋ, ਤੇ ਤੀਸਰਾ ਇਹ ਆ ਕਿ ਅਗਾਂਹ ਇਹਨਾਂ ਦੀਆਂ ਜਿਹੜੀਆਂ ਰੂਟਸ ਨੇ ਕਈ ਵਾਰ ਜਾ ਕੇ ਫਿਰ ਉਹ ਜੋ ਡੀਪ ਸਟੇਟਾਂ ਨੇ ਜਾਂ ਏਜੰਸੀਆਂ ਨੇ ਉਹਨਾਂ ਦੇ ਨਾਲ ਜੁੜ ਜੁੜ ਜਾਂਦੇ ਜਾਂਦਾ। ਬਹੁਤ ਗੁੰਝਲਦਾਰ ਗੇਮ ਜੀ ਬਿਲਕੁਲ। ਇਹ ਕੋਈ ਨਹੀਂ ਤਾਂ ਫਿਰ ਸਿੱਧਾ ਥਾਣਿਆਂ ਤੇ ਹਮਲੇ ਕਰਨ ਦਾ ਕੀ ਤੁਕ ਹੁੰਦਾ? ਥਾਣੇ ਤੇ ਹਮਲੇ ਦਾ ਮਤਲਬ ਹੁੰਦਾ ਕਿ ਤੁਸੀਂ ਸਟੇਟ ਨੂੰ ਚੈਲੰਜ ਕਰ ਰਹੇ ਆ। ਬਿਲਕੁਲ ਸਹੀ ਹੈ, ਬਿਲਕੁਲ ਇਹਦਾ ਮਤਲਬ ਇਹੀ ਕੱਢਿਆ ਜਾਂਦਾ। ਜੀ ਸਹੀ। ਮਿੰਟੂ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਸਿਆਸੀ ਮਾਮਲੇ ਦੀ। ਰੰਧਾਵਾ ਸਾਹਿਬ ਕਹਿ ਰਹੇ ਨੇ ਕਿ ਮੈਂ ਚੀਮਾ ਤੇ ਕੇਸ ਕਰਾਂਗਾ। ਇਹ ਸ਼ਾਇਦ ਗੱਲ ਰੰਧਾਵਾ ਗੁਰਦਾਸਪੁਰ ਵਾਲਿਆਂ ਦੀ ਹੋ ਰਹੀ ਜਿਹੜੇ ਅੱਜ ਕੱਲ MP ਬਣ ਗਏ। ਹਾਂ ਜੀ, ਜਿਨ੍ਹਾਂ ਦੀ ਘਰ ਵਾਲੀ ਹਾਰ ਗਈ ਆ। ਸਹੀ ਗੱਲ, ਇਹ ਮੈਂਸ਼ਨ ਕਰਨਾ ਭੁੱਲ ਗਿਆ ਜੀ। ਤੇ ਗੱਲ ਇਹ ਆ ਕਿ ਉਹਨਾਂ ਤੇ ਦੋਸ਼ ਲਾਏ ਗਏ ਸਨ ਅਕਾਲੀਆਂ ਵੱਲੋਂ ਕਿ ਨਰੈਣ ਸਿੰਘ ਚੌੜਾ ਜਿਹੜਾ ਹੈ ਮਤਲਬ ਕਿ ਉਹਦਾ ਲਿੰਕ ਜੋੜਿਆ ਗਿਆ ਸਿੱਧੇ ਤੌਰ ਤੇ ਕਹਿ ਲਓ। ਇਹ ਕੱਲ ਦੀਆਂ ਗੱਲਾਂ ਨੇ। ਵੈਸੇ ਮੈਂ ਇਸ ਮਾਮਲੇ ਦੇ ਵਿੱਚ ਪਹਿਲਾਂ ਥੋੜੀ ਅਪਡੇਸ਼ਨ ਦੇ ਦੇਵਾਂ ਕਿ ਨਰੈਣ ਸਿੰਘ ਚੌੜਾ ਨੂੰ ਅਦਾਲਤ 'ਚ ਅੱਜ ਪੇਸ਼ ਕਰ ਦਿੱਤਾ ਗਿਆ। ਠੀਕ ਹੈ ਜੀ। ਜਿੱਥੋਂ 3 ਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਉਹਨਾਂ ਨੇ ਕਰ ਲਿਆ ਵਾ। ਦੂਜੀ ਚੀਜ਼ ਕਿ ਉਸ ਮੌਕੇ ਤੇ ਜਦੋਂ ਪੇਸ਼ ਕੀਤਾ ਗਿਆ ਇੱਕ ਬੀਬੀ ਮਠਿਆਈ ਲੈ ਕੇ ਪਹੁੰਚੀ ਹੋਈ ਸੀ ਜੀ। ਉਹ ਕਹਿੰਦੀ ਕਿ ਮੇਰਾ ਭਰਾ ਮਤਲਬ ਕਿ ਅਕਾਲੀ ਰਾਜ 'ਚ ਮਾਰਿਆ ਗਿਆ, ਉਹਦੀ ਹੱਤਿਆ ਕੀਤੀ ਗਈ, ਇਹ ਲੋਕ ਜ਼ਿੰਮੇਵਾਰ। ਠੀਕ ਹੈ। ਉਸਨੂੰ ਹਾਲਾਂਕਿ ਪਿੱਛੇ ਰੋਕ ਦਿੱਤਾ, ਹੰਗਾਮਾ ਹੋਇਆ। ਦੂਜੀ ਚੀਜ਼ ਕਿ ਅੱਜ ਫਿਰ ਅਕਾਲੀਆਂ ਨੇ ਇੱਕ ਪੁਲਿਸ ਅਫਸਰ ਦੀ CCTV ਜਾਰੀ ਕਰਕੇ ਇਹ ਕਿਹਾ ਕਿ ਇਹ ਨਰੈਣ ਸਿੰਘ ਚੌੜਾ ਨੂੰ ਸੰਕੇਤ ਦੇ ਰਿਹਾ ਸੀ। ਠੀਕ ਹੈ ਜੀ। ਮਤਲਬ ਇਹ ਵੀ ਇਲਜ਼ਾਮ ਤਰਾਸ਼ੀਆਂ ਇੱਕ ਦੂਜੇ ਤੇ ਚੱਲ ਰਹੀਆਂ। ਤੇ ਅਕਾਲੀ ਹੁਣ ਦੇਖੋ ਅਕਾਲੀ ਕੀ ਹੈ ਕਿ ਇਸ ਨੂੰ ਅੱਡ-ਅੱਡ ਲਿੰਕ ਦੇ ਰਿਹਾ, ਕਿਤੇ ਤੇ ਉਹ ਇਸ ਨੂੰ ਜੋੜ ਰਹੇ ਆ ਜੋ ਸੱਤਾਧਾਰੀ ਤੇ ਰਿਹਾ ਕਿ ਜੋ ਹੋਇਆ ਸਾਜ਼ਿਸ਼ ਹੈ। ਠੀਕ ਹੈ ਜੀ। ਨਾਲ ਦੂਸਰੇ ਪਾਸੇ ਇਹ ਵੀ ਕਰ ਰਹੇ ਨੇ ਕਿ ਅਸਲ ਦੇ ਵਿੱਚ ਇਹਦਾ ਲਿੰਕ ਯਾਨੀ ਪਰਿਵਾਰਕ ਲਿੰਕ ਹੈ ਜਿਹੜਾ ਨਰੈਣ ਸਿੰਘ ਚੌੜਾ ਦਾ ਉਹ ਕਾਂਗਰਸ ਨਾਲ ਜੁੜਦਾ। ਤਾਂ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੱਕ ਬਿਆਨ ਦਿੱਤਾ ਸੀਗਾ ਨਰੈਣ ਸਿੰਘ ਚੌੜਾ ਦੇ ਨਾਲ ਮਤਲਬ ਕਿ ਜੋੜ ਕੇ ਸੁਖਜਿੰਦਰ ਸਿੰਘ ਰੰਧਾਵਾ ਦੇ ਸੰਦਰਭ ਦੇ ਵਿੱਚ ਉਹਨਾਂ ਨੇ ਸਾਫ਼ ਕੀਤਾ ਕਿ ਦੇਖੋ ਚੌੜਾ ਜਿਹੜਾ ਪਿੰਡ ਹੈ ਉਹ ਪਾਕਿਸਤਾਨ ਦੀ ਸਰਹੱਦ ਤੋਂ ਮਹਿਜ਼ 2 ਕਿਲੋਮੀਟਰ ਜੀ। ਠੀਕ ਹੈ। ਤਾਂ ਇਹੋ ਜਿਹੇ ਚ ਨਰੈਣ ਸਿੰਘ ਚੌੜਾ ਤੇ ਨਜ਼ਰ ਕਿਉਂ ਨਹੀਂ ਰੱਖੀ ਗਈ? ਮੈਂ ਤੇ ਕਦੇ ਨਰੈਣ ਸਿੰਘ ਚੌੜਾ ਨੂੰ ਨਹੀਂ ਮਿਲਿਆ ਜੀ, ਤੇ ਮੈਂ ਤੇ ਹਮੇਸ਼ਾ ਦੇਸ਼ ਦੇ ਹੱਕ 'ਚ ਆਵਾਜ਼ ਚੁੱਕਦਾ ਰਿਹਾ ਜਿਸ ਤਰ੍ਹਾਂ ਰਾਸ਼ਟਰਵਾਦੀ ਕਾਂਗਰਸੀਆਂ ਦੀ ਲਾਈਨ ਹੁੰਦੀ ਹੈ, ਤੁਹਾਨੂੰ ਪਤਾ ਹੀ ਆ। ਤਾਂ ਮਤਲਬ ਕਿ ਜੋ ਇਹ ਕਿਹਾ ਗਿਆ ਕਿ ਇਹਦਾ ਭਰਾ ਸੁਖਜਿੰਦਰ ਸਿੰਘ ਰੰਧਾਵਾ ਦਾ ਕਰੀਬੀ ਆ ਜਾਂ ਚੌੜਾ ਨਰਿੰਦਰ ਸਿੰਘ ਚੌੜਾ ਆ ਗਿਆ, ਨਰੈਣ ਸਿੰਘ ਚੌੜਾ ਮਤਲਬ ਕਿ ਇਹਨਾਂ ਦਾ ਜਾਨੀ ਪਰਿਵਾਰ ਲਿੰਕ ਆ। ਤਾਂ ਹੁਣ ਉਹਦੇ ਤੇ ਕਿਹਾ ਗਿਆ ਕਿ ਮੈਂ ਡਾਕਟਰ ਚੀਮਾ ਤੇ ਮੁਕੱਦਮਾ ਜੀ। ਦੇਖੋ ਇਹ ਮੁਕੱਦਮੇਬਾਜ਼ੀ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਚੱਲ ਰਹੀ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਠੀਕ ਹੈ ਉਹਨਾਂ ਨੇ ਤੁਹਾਨੂੰ ਜੋੜਿਆ ਬਈ ਉਹਨਾਂ ਦੇ ਬੰਦੇ ਤੇ ਹਮਲਾ ਹੋਇਆ ਤੇ ਕਿੱਡੀ ਕੋਈ ਗੱਲ ਹੈ, ਤੁਸੀਂ ਉਸ ਚੀਜ਼ ਨੂੰ ਰੱਦ ਕਰ ਦਿਓ। ਇਹੀ ਹੁੰਦਾ ਅੱਜ ਕੱਲ੍ਹ ਮੁਕੱਦਮੇਬਾਜ਼ੀ ਵੀ ਇਹਨਾਂ ਦੀ ਬਹੁਤ ਵਧੀ ਪਈ ਹੈ। ਤਾਂ ਹਾਂ ਮੈਂ ਕਨਫਰਮ ਕੀਤਾ ਜੀ 3 ਦਿਨ ਦਾ ਰਿਮਾਂਡ ਹੈ, 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ। ਹੁਣ ਇੱਧਰ ਆ ਜਾਓ ਕਿ ਅੱਜ ਪਹਿਲੀ ਵਾਰੀ ਸੁਖਬੀਰ ਸਿੰਘ ਬਾਦਲ ਦਾ ਕੋਈ ਬਿਆਨ ਆਇਆ ਕਿਉਂਕਿ ਦਰਬਾਰ ਸਾਹਿਬ ਵਿਖੇ ਜੋ ਤਨਖਾਹ ਭੁਗਤਣੀ ਸੀ ਉਹ ਪੂਰੀ ਹੋ ਗਈ। ਹੁਣ ਤਖਤ ਸ੍ਰੀ ਕੇਸਗੜ੍ਹ ਉਹ ਅੱਜ ਸਜ਼ਾ ਭੁਗਤ ਰਹੇ ਸਨ। ਉਹਨਾਂ ਦਾ ਪਰਿਵਾਰ ਵੀ ਨਾਲ ਸੀ, ਪੁੱਤਰ ਵੀ ਨਾਲ ਸੀਗਾ। ਅੱਛਾ, ਉਹਨਾਂ ਨੇ ਜਿਨ੍ਹਾਂ ਨੇ ਜਾਨ ਬਚਾਈ ਆ ਉਹਨਾਂ ਦਾ ਖਾਸ ਧੰਨਵਾਦ ਕੀਤਾ ਹੈ। ਉਹਨਾਂ ਨੂੰ ਕਲਾਵੇ 'ਚ ਲੈ ਕੇ ਸਾਰੀ ਜ਼ਿੰਦਗੀ ਮੇਰਾ ਪਰਿਵਾਰ ਇਹਨਾਂ ਦਾ ਬਾਈ ਪ੍ਰੇਮ ਵੀ ਰਹੇਗਾ। ਤਾਂ ਹੁੰਦਾ ਵੀ ਆ, ਪਰ ਵੈਸੇ ਵੀ ਮੇਰਾ ਆਪਣਾ ਵਿਅਕਤੀਗਤ ਨਜ਼ਰੀਆ ਜ਼ਿੰਦਗੀ 'ਚ ਅਸੀਂ ਮਤਲਬ ਮੈਂ ਖਾਸ ਤੌਰ ਤੇ ਆਪਣੀ ਗਰੰਟੀ ਦਿੰਦਾ ਕਿ ਜਿਹਦੇ ਨਾਲ ਪਾਣੀ ਵੀ ਘੁੱਟ ਪੀਤਾ ਤੇ ਉਹ ਯਾਦ ਰੱਖੀਦਾ ਬੰਦਾ। ਛੇਤੀ ਕੀਤਾ ਅਸੀਂ ਗਲਾਸੀ ਕੌਲੀ ਕੋਈ ਸਾਂਝੀ ਨਹੀਂ ਕਰਦੇ, ਜੇ ਕੀਤੀ ਆ ਤੇ ਯਾਦ ਰੱਖੀ ਜੀ, ਤੇ ਜੇ ਕਿਸੇ ਨੇ ਗੁਣ ਕੀਤਾ ਤੇ ਉਹ ਤੇ 100 ਵਾਰੀ ਯਾਦ ਰੱਖਣਾ ਪੈਂਦਾ ਹੈ। ਤੇ ਜਿਹੜਾ ਨਹੀਂ ਤਾਂ ਉਹਨੂੰ ਤੇ ਗੁਰਬਾਣੀ ਵੀ ਬਹੁਤ ਇੱਕ ਕਹਿ ਲਓ ਕਿ ਨਿੰਦਣਯੋਗ ਸ਼ਬਦ ਨਾਲ ਸੰਬੋਧਨ ਕਰਦੇ ਨਾ, ਕਿਰਤ ਕਰਮ। ਜੇ ਕੋਈ ਆਸਾਨ ਹੀ ਭੁੱਲ ਜਾਵੇ, ਕਰਮ ਹੀ ਭੁੱਲ ਜਾਵੇ ਜੀ, ਤਾਂ ਮਤਲਬ ਇਹ ਹੈ ਕਿ ਦੇਣ ਹੀ ਭੁੱਲ ਜਾਵੇ
ਬਾਤ ਹੀ ਭੁੱਲ ਜਾਵੇ ਤੇ ਅਖਿਰ ਟਿਕਾਣੇ। ਤਾਂ ਇਹ ਤੇ ਹੈ, ਚਲੋ ਇਹਨਾਂ ਨੇ ਸ਼ੁਕਰਾਨਾ ਧੰਨਵਾਦ ਆਪਣੇ ਢੰਗ ਨਾਲ ਕੀਤਾ ਹੈ। ਪਰ ਹੁਣ ਜਿਹੜੀ ਗੱਲ ਆ ਉਹ ਕਨਫਿਊਜ਼ਨ ਆ। ਕੋਈ ਕਹਿੰਦਾ ਜੀ ਉਹ ਏਜੰਸੀਆਂ ਦਾ ਬੰਦਾ ਸੀਗਾ। ਮੈਂ ਕੱਲ ਵੀ ਕਿਹਾ ਯਾਰ ਕੁਝ ਚੀਜ਼ਾਂ ਠੀਕ ਆ, ਮਾੜਾ ਹੋਇਆ ਜੋ ਹੋਇਆ, ਆ ਫਜ਼ੂਲ ਗੱਲਾਂ ਨੇ ਸਰ, ਕੁਝ ਫਜ਼ੂਲ ਥਿਊਰੀਆਂ ਗੱਲਾਂ ਤਾਂ ਨੇ। ਅਸੀਂ ਮਿੰਟੂ ਜੀ ਪਬਲਿਕ ਸੈਂਟੀਮੈਂਟ ਨੂੰ ਧਿਆਨ 'ਚ ਰੱਖ ਕੇ ਬੰਦੇ ਦੇ ਦਿੰਦੇ ਆ ਵੀ ਉਹਨਾਂ ਦਾ ਗਰਾਊਂਡ ਕੋਈ ਨਹੀਂ ਹੁੰਦਾ। ਹਾਂਜੀ ਵੈਸੇ ਕੁਝ ਥਿਊਰੀਆਂ ਤਾਂ ਪਬਲਿਕ ਸੈਂਟੀਮੈਂਟ ਨੂੰ ਧਿਆਨ ਦੇ ਵਿੱਚ ਰੱਖ ਕੇ ਸੋਸ਼ਲ ਮੀਡੀਆ ਦੇ ਵੇਗ ਦੇ ਮੁਤਾਬਕ ਹੀ ਦੇ ਦਿੰਦੇ ਆ ਲੋਕ, ਉਹਨਾਂ ਦਾ ਗਰਾਊਂਡ ਨਹੀਂ ਹੁੰਦਾ ਕਈ ਵਾਰੀ। ਨਹੀਂ, ਸਾਡਾ ਫਰਜ਼ ਹੈ ਨਾ ਕਿ ਅਸੀਂ ਉਹਨਾਂ ਨੂੰ ਟੀਕਾ ਲਾਈਏ ਥੋੜਾ। ਜੀ ਗੱਲ ਸਹੀ ਇਹ ਹੈ ਕਿ ਮੈਂ ਅੱਗੇ ਕਿਹਾ ਕਿ ਏਜੰਸੀਆਂ 72 ਸਾਲ ਦਾ 70 ਸਾਲ ਦਾ ਬੁੱਢਾ ਨਹੀਂ ਚੁਣਦੀਆਂ ਹੁੰਦੀਆਂ। ਬਿਲਕੁਲ ਸਹੀ। ਏਜੰਸੀਆਂ ਦੇ ਚੁਣੇ ਹੋਏ ਬੰਦਿਆਂ ਨੇ ਪਾਕਿਸਤਾਨ 'ਚ 20 ਦੇ ਕਰੀਬ ਮੋਸਟ ਵਾਂਟਡ ਮਾਰੇ ਇੰਡੀਆ। ਸਿੰਗਲ ਕੇਸ ਦੇ ਵਿੱਚ ਦੱਸ ਦਿਓ ਕਿ ਕੋਈ ਸ਼ਾਰਪ ਸ਼ੂਟਰ ਫੜਿਆ ਗਿਆ। ਠੀਕ ਹੈ ਜੀ। ਜੀ ਤਾਂ ਮਤਲਬ ਕੈਨੇਡਾ ਅਮਰੀਕਾ 'ਚ ਜਾ ਕੇ ਠੀਕ ਆ ਮਾਮਲੇ ਉਲਝੇ ਥੋੜਾ, ਪਰ ਉੱਥੇ ਵੀ ਤੁਸੀਂ ਦੇਖੋ ਕਿ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਹੋ ਗਈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੇ ਠੀਕ ਹੈ ਸ਼ਾਰਪ ਸ਼ੂਟਰ ਫੜੇ ਜਾਂਦੇ ਆ, ਪਹਿਲੀ ਗੱਲ ਭੱਜ ਜਾਂਦੇ, ਤਾਂ ਉਹ ਏਦਾਂ ਥੋੜੇ ਕਿਸੇ ਬਜ਼ੁਰਗ ਤੇ ਥੋੜੀ ਦਾਲ ਲਾਉਗੇ। ਪਰ ਨਰੈਣ ਸਿੰਘ ਚੌੜਾ ਦਾ ਜਿਹੜਾ 84 ਤੋਂ ਲੈ ਕੇ ਹੁਣ, ਹਾਲਾਂਕਿ ਨਰੈਣ ਸਿੰਘ ਚੌੜਾ ਜਿਹੜੇ ਸ਼ਹੀਦ ਅਵਤਾਰ ਸਿੰਘ ਕੱਥੂ ਮੰਗਲ, ਫਿਰ ਸਰਵਣ ਸਿੰਘ ਅਗਵਾਨ, ਤੁਹਾਨੂੰ ਸ਼ਾਇਦ ਨਾ ਪਤਾ ਹੋਵੇ, ਸਰਵਣ ਸਿੰਘ ਅਗਵਾਨ ਹੁਣ ਸ਼ਾਇਦ ਕੈਨੇਡਾ 'ਚ ਰਹਿੰਦੇ ਨੇ ਤੇ ਭਾਈ ਸਤਵੰਤ ਸਿੰਘ ਦੇ ਭਰਾਤਾ ਨੇ। ਜੀ ਜੀ। ਉਹਨਾਂ ਦੇ ਨਾਲ ਇਹਨਾਂ ਦੇ ਕੰਟਰੋਵਰਸ਼ੀਅਲ ਰੌਲੇ ਰਹੇ ਨੇ ਕੁਝ ਚੀਜ਼ਾਂ ਨੂੰ ਲੈ ਕੇ। ਪਰ ਗੱਲ ਇਹ ਆ ਕਿ ਮਤਲਬ ਕਿ ਹਾਲੇ ਕੋਈ ਪੁਸ਼ਟੀ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਜੇ ਏਜੰਸੀਆਂ ਦਾ ਕੋਈ ਐਸਾ ਕਾਰਾ ਹੁੰਦਾ ਤੇ ਫਿਰ ਮਤਲਬ ਕਿ ਮੇਰਾ ਨਹੀਂ ਮੰਨਣਾ ਕਿ ਕਿਸੇ ਬਜ਼ੁਰਗ ਨੂੰ। ਦੂਜੀ ਚੀਜ਼ ਕਿ ਯਾਨੀ ਜਿਹੜੇ ਬਹੁਤ ਕਲੋਜ਼ਲੀ ਜਾਣਨ ਵਾਲੇ ਨਰੈਣ ਸਿੰਘ ਚੌੜਾ ਨੂੰ ਕਹਿੰਦੇ ਕਿ ਉਹ ਆਪਣੀ ਗੱਲ ਕਿਸੇ ਨੂੰ, ਆਪਣੇ ਜੀਵਨ ਸਾਥੀ ਨੂੰ ਨਹੀਂ ਦੱਸਦਾ। ਹੋ ਸਕਦਾ ਕੋਈ ਮਾਈਂਡ 'ਚ ਚੱਲਦਾ ਹੋਵੇ, ਚਲੋ ਇਨਵੈਸਟੀਗੇਸ਼ਨ ਦਾ। ਹੁਣ ਅਕਾਲੀ ਕਦੇ ਤਾਂ ਕਾਂਗਰਸ ਨਹੀਂ ਜੋੜਦੇ, ਥਿਊਰੀਆਂ ਦਾ ਕੀ ਕਰੀਏ। ਤੇ ਨਾਲ ਇੱਕ ਪਾਸੇ ਸੱਤਾਧਾਰੀਆਂ ਦੇ, ਯਾਨੀ ਸਾਰੇ ਹੀ ਰਲ ਗਏ, ਭਾਜਪਾ ਸਭ ਸਾਰੇ ਹੀ ਰਲ ਗਏ ਨਾਲ। ਤਾਂ ਠੀਕ ਹੈ ਕਿ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਪਤਾ ਲੱਗਣਾ ਚਾਹੀਦਾ ਕਿ ਮਨਸ਼ਾ ਕੀ ਸੀਗੀ, ਕਿਉਂ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਲਿਆ ਗਿਆ। ਬੜਾ ਐਕਸਟ੍ਰੀਮ ਲੈਵਲ ਦਾ ਹੁੰਦਾ ਹੈ ਨਾ ਜਦੋਂ ਇਸ ਤਰ੍ਹਾਂ ਦਾ ਕੋਈ ਫੈਸਲਾ ਲਿਆ ਜਾਂਦਾ। ਜੇ ਵਿਅਕਤੀਗਤ ਤੌਰ ਤੇ ਵੀ ਜੇ ਦੇਖੀਏ ਤਾਂ ਉਹ ਮਤਲਬ ਕਿ ਮੈਂ ਕੋਈ ਸਰਟੀਫਿਕੇਟ ਜਾਂ ਇਸ ਤਰ੍ਹਾਂ ਦੀ ਥਿਊਰੀ ਦੇਣ ਦੇ ਹੱਕ 'ਚ ਨਹੀਂ ਹੁੰਦਾ। ਚਲੋ ਸਵਾਲ ਜੋ ਹੁੰਦੇ ਆ ਕਿ ਜੇ ਇਨਵੈਸਟੀਗੇਸ਼ਨ 'ਚ ਇਹ ਪਤਾ ਲਾਇਆ ਜਾਵੇ ਤਾਂ ਉਹ ਜ਼ਰੂਰ ਦੱਸਣਾ ਚਾਹੀਦਾ ਕਿ ਕੀ ਚੱਲ ਰਿਹਾ ਸੀ, ਕਿਉਂ ਇਸ ਤਰ੍ਹਾਂ ਦਾ ਕਦਮ ਚੁੱਕਿਆ ਗਿਆ। ਉਹ ਇੱਕ ਵੱਖਰਾ ਵਿਸ਼ਾ। ਪਰ ਆ ਜਾਤਾਂ ਦਾ ਭੇੜ ਹੈ ਉਹ ਚੱਲੀ ਜਾਂਦਾ ਜੀ। ਹਾਲ ਦੀ ਘੜੀ ਕੋਈ ਅੱਡ ਤੋਂ ਕਿਆ ਫਲ ਆ ਰਿਹਾ, ਕੋਈ ਅੱਡ ਤੋਂ ਕਿਆ ਫਲ ਆ ਰਿਹਾ। ਕੋਈ ਇਹ ਲਿਖ ਰਿਹਾ ਕਿ ਅਕਾਲੀ ਦਲ ਦਾ ਕੀ ਬਣੂ, ਸੁਖਬੀਰ ਸਿੰਘ ਬਾਦਲ ਦਾ ਕੀ ਬਣੂ। ਪਰ ਫਿਲਹਾਲ ਇਹ ਸਭ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਚੱਲੀ ਜਾਂਦੀਆਂ ਨਾਲ। ਤਾਂ ਨਰੈਣ ਸਿੰਘ ਚੌੜਾ ਨੂੰ ਅਦਾਲਤ 'ਚ ਇਹਨਾਂ ਨੇ ਅੱਜ ਪੇਸ਼ ਕਰ ਦਿੱਤਾ ਇਸ ਮਾਮਲੇ 'ਚ। ਇਹ ਸਭ ਤੋਂ ਵੱਡੀ ਅਪਡੇਟ ਹੈ ਜੀ। ਮਿੰਟੂ ਜੀ, ਆਪਾਂ ਕੋਈ ਫਾਈਨਲ ਇਹ ਨਹੀਂ ਦੱਸ ਰਹੇ ਕਿ ਫਾਈਨਲ ਵਰਡਿਕਟ ਆ ਗਿਆ, ਜਾਂ ਆਪਾਂ ਇਹ ਨਹੀਂ ਦਾਅਵਾ ਕਰਦੇ ਕਿ ਆਹੀ ਸੱਚ ਹੈ, ਜਾਂ ਆਪਾਂ ਇਹ ਵੀ ਨਹੀਂ ਗੱਲ ਕਰਦੇ ਕਿ ਬਈ ਜਿਹੜੀਆਂ ਚੀਜ਼ਾਂ ਨੇ ਵਾਪਰ ਰਹੀਆਂ ਜਾਂ ਫਲਾਨਾ ਬੰਦਾ ਹੀ ਦੋਸ਼ੀ ਹੈ। ਪਰ ਜਿਹੜਾ ਤੁਸੀਂ ਵਿਅਕਤੀਗਤ ਐਂਗਲ ਵਾਲੀ ਗੱਲ ਕੀਤੀ, ਅਖੀਰ ਦੇ ਉੱਤੇ ਵਿਅਕਤੀਗਤ ਐਂਗਲ ਨੂੰ ਛੋਇਆ, ਇਹੋ ਜਿਹੀਆਂ ਵਾਰਦਾਤਾਂ ਕਰਨ ਵੇਲੇ ਬੰਦਾ ਆਪਣੇ ਆਪ ਆਪਦੇ ਖਿਆਲਾਂ ਦੇ ਨਾਲ ਹੀ ਅੰਦਰੋਂ ਜੰਗ ਲੜਦਾ। ਜਿਹੜੇ ਮਨੋਵਿਗਿਆਨਿਕ ਤੌਰ ਤੇ ਜਦੋਂ ਆਪਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ, ਉਹਨਾਂ ਜਦੋਂ ਤੁਸੀਂ ਵੀਡੀਓ ਤੁਸੀਂ ਵੀ ਦੇਖੀ ਹੋਣੀ ਹੈ, ਜਦੋਂ ਉਹ ਕੱਢ ਰਹੇ ਨੇ ਆਪਣਾ ਰਿਵਾਲਵਰ ਪਿਸਤੌਲ, ਤੇ ਉਹ ਸਰੀਰਕ ਜਿਹੜੀ ਸਮਰੱਥਾ ਉਹਨਾਂ ਦੀ ਉੱਥੋਂ ਸਾਫ਼ ਝਲਕਦੀ ਹੈ। ਮਤਲਬ ਉਹਨਾਂ ਨੂੰ ਟਾਈਮ ਲੱਗ ਜਾਂਦਾ, ਉਦੋਂ ਨੂੰ ਜਿਹੜਾ ਅਲਰਟ ਸੀ ਬੰਦਾ ਉਹਨੇ ਮੌਕਾ ਸਾਂਭ ਲਿਆ। ਚਲੋ ਇੱਕ ਵੱਡੀ ਵਾਰਦਾਤ ਹੋਣੋਂ ਬਚ ਗਈ, ਘਟਨਾ ਹੋਣੋਂ ਬਚ ਗਈ। ਜੀ ਦੇਖੋ, ਮੈਂ ਇਹੀ ਤੇ ਗੱਲ ਕਰ ਰਿਹਾ ਨਾ ਕਿ ਜੇ ਏਜੰਸੀਆਂ ਨੇ ਕੋਈ ਬੰਦਾ ਭੇਜਣਾ ਤਾਂ ਉਹ 70-72 ਸਾਲ ਦਾ ਥੋੜੀ ਭੇਜਣਗੇ ਕਿ ਉਹ ਮੌਕੇ ਤੇ ਐਕਸਪੋਜ਼ ਹੋ ਜਾਣ। ਉਹਨਾਂ ਦੇ ਕੋਲ ਤੇ ਫਿਰ ਜਿਸ ਹਿਸਾਬ ਨਾਲ ਬੈਠੇ ਤੇ ਸਨਾਈਪਰ ਹੁੰਦਾ ਉਹਨਾਂ ਦੇ ਕੋਲ, ਉਹਨਾਂ ਦਾ ਤਰੀਕਾ ਐਸੇ ਸ਼ਾਰਪ ਸ਼ੂਟਰ ਹੁੰਦੇ ਨੇ ਸਰ, ਉਹ ਕਈ ਮੀਟਰ ਤੋਂ ਮੱਥੇ 'ਚ ਮਾਰ ਦਿੰਦੇ ਨੇ। ਸਹੀ ਸੀ, ਠੀਕ ਹੈ ਨਾ ਜੀ। ਸੋ ਇਸ ਕਰਕੇ ਬਾਕੀ ਇਹ ਹੁਣ ਕੀ ਗੱਲ ਹੈ, ਮੈਂ ਉਹੀ ਸਵਾਲ ਛੱਡਿਆ ਕਿ ਇਨਵੈਸਟੀਗੇਸ਼ਨ ਦਾ ਪਾਰਟ ਹੈ। ਅਸੀਂ ਉਹ ਇੰਟਰੋਗੇਸ਼ਨ ਰੂਮ 'ਚ ਥੋੜੀ ਨਾ ਬੈਠੇ ਹਾਂ। ਸਹੀ ਸੀ, ਬਿਲਕੁਲ। ਜਿੱਥੇ ਪੁੱਛਿਆ ਜਾ ਰਿਹਾ, ਜਿੱਥੇ ਦੱਸਿਆ ਜਾ ਰਿਹਾ, ਇਹ ਤਾਂ ਪੁਲਿਸ ਚਾਹੇਗੀ, ਚਾਰਜ ਸ਼ੀਟ ਦੇ ਵਿੱਚ ਪਾਏਗੀ ਕਿ ਵਜ੍ਹਾ ਰੰਜਿਸ਼ ਕੀ ਸੀਗੀ। ਮੰਨਦੇ ਕੀ ਅਕਾਲੀ ਦਲ ਦੇ ਰਾਜ ਦੇ ਵਿੱਚ ਜੋ ਹੋਇਆ ਉਹਨਾਂ ਘਟਨਾਵਾਂ ਦਾ ਮਾਨਸਿਕਤਾ ਤੇ ਪ੍ਰਭਾਵ ਸੀ, ਜਾਂ ਵਿਅਕਤੀਗਤ ਤੌਰ ਤੇ
ਜਦ ਇਹ ਫੜੇ ਗਏ ਕੁਛ ਐਸਾ ਹੁਆ ਦੇਖੋ, ਜਿਹੜੇ ਥਾਣੇਦਾਰ ਨੇ ਮੈਨੂੰ ਇੰਟਰੋਗੇਟ ਕੀਤਾ, ਜੀ ਜੀ। ਮੈਂ ਅੱਜ ਵੀ ਉਸ ਥਾਣੇਦਾਰ ਦੀ ਸ਼ਕਲ ਨਹੀਂ ਭੁੱਲਦਾ। ਹਾਲਾਂਕਿ ਮਾਫ ਕਰਤਾ ਮੈਂ, ਠੀਕ ਹੈ, ਉਹਨਾਂ ਦੀ ਉਸ ਟਾਈਮ ਡਿਊਟੀ ਸੀ, ਸਾਡੀ ਉਸ ਟਾਈਮ ਡਿਊਟੀ 18 ਸਾਲ 1 ਮਹੀਨਾ ਮੇਰੀ ਉਮਰ ਸੀ ਜਦੋਂ ਮੈਨੂੰ ਪਾੜਿਆ ਗਿਆ, ਔਰ ਇੰਨੀ ਬੁਰੀ ਤਰ੍ਹਾਂ ਬਰੂਟਲੀ ਪਾੜਿਆ ਗਿਆ, ਮੈਂ ਦੱਸ ਨਹੀਂ ਸਕਦਾ ਮਾਈਕ। ਤਾਂ ਉਹ ਥਾਣੇਦਾਰ ਦੀ ਅੱਜ ਵੀ ਉਹ ਥਾਣੇਦਾਰ ਬਜ਼ੁਰਗ ਦੀ ਅਵਸਥਾ ਚ ਵੀ ਆ ਜਾਊਗਾ ਮੇਰੇ ਸਾਹਮਣੇ ਤਾਂ ਮੈਂ ਜਦ ਹੀ ਪਛਾਣ ਲਊਂਗਾ, ਕਿਉਂਕਿ ਮੇਰੇ ਵਾਸਤੇ ਉਹ ਜਲਾਨ। ਜੀ ਬਿਲਕੁਲ ਬਿਲਕੁਲ। ਹਾਲਾਂਕਿ ਮੈਂ ਹੁਣ ਮਾਫ ਕਰ ਚੁੱਕਾ, ਅਸੀਂ ਵੀ ਇਹ ਗਲਤੀਆਂ ਕੀਤੀਆਂ, ਕੋਈ ਸ਼ੱਕ ਨਹੀਂ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਕਿ ਤੁਹਾਡੀ ਮਾਨਸਿਕਤਾ ਤੇ ਉਹ ਬਹੁਤ ਵੱਡਾ ਜ਼ਖਮ ਦੇ ਜਾਂਦੀ ਵਿਅਕਤੀਗਤ ਤੌਰ ਤੇ, ਜਾਂ ਇੱਕ ਤੁਸੀਂ ਧਾਰਨਾ ਜਿਹੜੀ ਹੈ ਨਾ ਬਣਾਉਂਦੇ ਹੋ ਆਪਣੇ ਮਨ ਦੇ ਵਿੱਚ ਕਿ ਐਵੇਂ ਸਾਡੇ ਨਾਲ ਜਾਂ ਸਾਡੇ ਪੰਥ ਨਾਲ, ਧਰਮ ਨਾਲ ਚੰਗੀ ਨਹੀਂ। ਉਹ ਕਈ ਚੀਜ਼ਾਂ ਹੁੰਦੀਆਂ, ਉਹ ਚੀਜ਼ਾਂ ਦਾ ਜ਼ਿਕਰ ਆਪਾਂ ਕਰ ਸਕਦੇ ਹਾਂ ਪਰ ਕਿਸੇ ਇੱਕ ਵਿਸ਼ੇਸ਼ ਤੇ ਮੋਹਰ ਨਹੀਂ ਲੱਗ ਸਕਦੀ, ਕਿਉਂਕਿ ਅਸੀਂ ਇੰਟਰੋਗੇਸ਼ਨ ਰੂਮ ਦਾ ਪਾਰਟ ਨਹੀਂ। ਸਿੱਧੂ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਵੱਲੋਂ ਰਾਹਤ ਦਿੱਤੀ ਗਈ ਹੈ ਜੀ, ਇਹ ਡਾਕਟਰਾਂ ਵਾਲਾ ਤਾਜ਼ਾ ਮਾਮਲਾ ਜਾਂ ਕੋਈ ਮਸਲਾ ਕੋਈ ਪੁਰਾਣਾ ਹੈ? ਦੇਖੋ, ਉਹੀ ਡਾਕਟਰਾਂ ਵਾਲਾ ਮਸਲਾ ਚੱਲੀ ਜਾਂਦਾ। ਹਾਈ ਕੋਰਟ ਕਹਿੰਦਾ ਕਿ ਯਾਰ ਉਹਨਾਂ ਦੇ ਬੋਲਣ ਦਾ ਹੱਕ ਹੈ, ਫਿਰ ਕਿੱਡੀ ਕੋਈ ਗੱਲ ਹੈ। ਸਹੀ ਹੈ ਕਿ ਕੋਈ ਗਿਆ ਅੱਜ ਕੱਲ ਇੱਕ ਆਹੀ ਮੁਕੱਦਮੇਬਾਜ਼ੀ ਗੱਲ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਯਾਰ ਠੀਕ ਆ, ਕੋਈ ਨੇਤਾ ਬੋਲਦਾ ਤੁਸੀਂ ਉਹਦਾ ਜਵਾਬ ਦੇ ਦਿਓ। ਹੁਣ ਜੇ ਕੋਈ ਸਿੱਧੂ ਨੇ ਗੱਲ ਕੀਤੀ ਆ ਤੇ ਤੁਸੀਂ ਉਹਦਾ ਜਵਾਬ ਦੇ ਦਿਓ ਤਾਂ ਬਸ ਠੀਕ ਆ। ਹਾਈ ਕੋਰਟ ਦੇ ਵਿੱਚ ਭੱਜ ਕੇ ਪਹੁੰਚ ਗਿਆ, ਦਿੱਲੀ ਹਾਈ ਕੋਰਟ ਨੇ ਆਖਿਆ ਕਿ ਦੇਖੋ ਬੋਲਣ ਦੀ ਆਜ਼ਾਦੀ ਨੂੰ ਥੋੜੀ ਅਸੀਂ ਕੋਈ ਘੱਟ ਕਰ ਸਕਦੇ। ਸਹੀ ਸੀ, ਬਿਲਕੁਲ ਕਿਆ ਬਕਿਆ ਦੇ ਡਰ ਤੋਂ ਅਸੀਂ ਇਹਨੂੰ ਘੱਟ ਨਹੀਂ ਕਰ ਸਕਦੇ, ਜਾਂ ਠੀਕ ਹੈ ਨਾ ਕਿ ਅਸੀਂ ਵਿਅਕਤੀਗਤ ਜਿਹੜੀ ਕਿਸੇ ਦੀ ਸੁਤੰਤਰਤਾ ਉਹਦਾ ਗਲ ਘੁੱਟ ਦਈਏ। ਜੀ ਬਿਲਕੁਲ। ਉਹ ਕਹਿੰਦੇ ਜੇ ਨਹੀਂ ਤੁਹਾਨੂੰ ਚਿੰਤਾ ਹੈ ਤਾਂ ਫਿਰ ਤੁਸੀਂ ਏਦਾਂ ਕਰੋ ਨਾ ਕਿ ਸਿਗਰਟ ਸ਼ਰਾਬ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਉਹਨਾਂ ਦੇ ਖਿਲਾਫ ਪਾਓ ਕੰਪੀਟੀਸ਼ਨ, ਉਹ ਵੀ ਤੇ ਆਈਓ ਕੁਛ ਬਿਮਾਰੀਆਂ ਹੀ ਵੰਡ ਰਹੇ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੋਰਟ ਦਾ ਸਪੋਰਟ ਮਿਲਿਆ ਕਿ ਹਾਂ ਭਾਈ ਠੀਕ ਆ, ਉਹ ਜਿਹੜੇ ਦਾਅਵੇ ਆ ਉਹ ਗਲਤ ਸਹੀ ਹੋ ਸਕਦੇ ਆ, ਪਰ ਕਿਸੇ ਦੀ ਬੋਲਣ ਦੀ ਆਜ਼ਾਦੀ ਥੋੜੀ ਕੀਤੀ ਜਾ ਸਕਦੀ। ਇਹ ਨਾ ਅਸਲ ਦੇ ਵਿੱਚ ਚਲੋ ਮੈਂ ਅੱਗੇ ਵੀ ਇਹਦੇ ਤੇ ਗੱਲ ਕੀਤੀ ਆ ਕਿ ਸਾਡੇ ਇੱਥੇ ਬੇਸਿਕਲੀ ਇਹ ਸਮੱਸਿਆ ਹੈ ਕਿ ਲੋਕ ਭੱਜ ਕੇ ਮਸ਼ਹੂਰੀ ਲੈਣ ਲਈ ਕੋਈ ਪਟੀਸ਼ਨ ਪਾ ਦਿੰਦਾ, ਕੋਈ ਬਿਆਨ ਦਾਗ ਦਿੰਦਾ, ਸਭ ਅੱਗੇ ਤੋਂ ਅੱਗੇ, ਪਤਾ ਭਾਵੇਂ ਕੱਖ ਵੀ ਨਾ ਹੋਵੇ। ਤਾਂ ਮਸਲਾ ਤੇ ਜਿਹੜਾ ਇਹ ਆ ਨਾ ਕਿ ਜੋ ਵੱਡਾ ਫਾਰਮਾ ਸੈਕਟਰ ਆ ਉਹਦੇ ਵੱਡੇ ਕਾਗ ਪਲੇਅਰ ਆ ਜਿਹੜੇ ਤੁਹਾਨੂੰ ਪਤਾ ਹੀ ਆ, ਉਹ ਗੇਮ ਕਮਾ ਦਿੰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੁੱਖ। ਪਰ ਇਹ ਸੱਚ ਗ੍ਰੰਥਾਂ ਤੋਂ ਲੈ ਕੇ ਹੁਣ ਜੇ ਦੇਖੀਏ ਸਾਰਾ ਕੁਝ ਕਰ ਕੌਣ ਰਹੇ, ਉਹ ਲੋਕ ਜਿਨ੍ਹਾਂ ਦੇ ਧਰਮ 'ਚ ਮੈਂ ਦੇਖੋ ਸਾਰੇ ਧਰਮਾਂ ਦਾ ਬੜਾ ਸਤਿਕਾਰ ਕਰਦਾ, ਤੇ ਹੁਣ ਮੈਨੂੰ ਕਿਉਂਕਿ ਉਮਰ ਹੋਣੀ ਸਟਾਰਟ ਹੋਈ ਹੈ ਤਾਂ ਅਧਿਐਨ ਮਾੜੇ ਮੋਟੇ ਕਰਨੇ ਸਟਾਰਟ ਕੀਤੇ ਆ। ਤਾਂ ਸਨਾਤਨ ਦੇ ਵਿੱਚ ਤਾਂ ਬਕਾਇਦਾ ਇਹਨਾਂ ਚੀਜ਼ਾਂ ਤੇ ਮੈਂ ਕਹਿੰਦਾ ਕਿ ਭਰਮਾਰ ਹੈ ਸਰ। ਜੀ ਬਿਲਕੁਲ ਬਿਲਕੁਲ। ਮੈਂਟਲ ਪੀਸ ਤੇ ਮੈਂਟਲ ਹੈਲਥ ਤੇ ਮਤਲਬ ਕਿ ਬਹੁਤ ਕੁਛ ਹੈ। ਆਯੁਰਵੈਦਿਕ ਕਿੱਥੋਂ ਨਿਕਲਿਆ ਸਰ? ਸਹੀ ਸਹੀ ਸਹੀ, ਬਿਲਕੁਲ ਸਹੀ। ਤਾਂ ਮਤਲਬ ਕਿ ਇਹ ਲੋਕ ਪਤਾ ਨਹੀਂ ਕਿੱਧਰ ਨੂੰ ਭੱਜ ਤੁਰਦੇ ਆ। ਖੈਰ ਨਵਜੋਤ ਸਿੰਘ ਸਿੱਧੂ ਨੇ ਕੋਈ ਐਲੋਪੈਥੀ ਨੂੰ ਰੱਦ ਨਹੀਂ ਕੀਤਾ, ਮੈਂ ਵਾਰ-ਵਾਰ ਕਹਿੰਦਾ, ਉਹਦੇ ਆਪਣੇ ਐਕਸਪੀਰੀਅੰਸ ਉਹਨੇ ਸ਼ੇਅਰ ਕੀਤੇ ਆ। ਹੁਣ ਮੈਂ ਤੁਹਾਨੂੰ ਪਤਾ ਪ੍ਰਵੀਨ ਜੀ, ਮੇਰੇ ਨਾਲ ਹੋ ਗਏ ਆ ਤੁਸੀਂ, ਮੈਂ ਦਵਾਈ ਨਹੀਂ ਲੈਂਦਾ। ਜੀ ਜੀ। ਮੈਂ ਬੁਖਾਰ 'ਚ 103 ਬੁਖਾਰ 'ਚ ਪ੍ਰੋਗਰਾਮ ਕਰਦਾ, ਮੈਂ ਨਹੀਂ ਲੈਂਦਾ ਬੁਖਾਰ ਦੀ ਦਵਾਈ, ਮੈਂ ਨਹੀਂ ਲੈਂਦਾ ਜ਼ੁਕਾਮ ਦੀ ਦਵਾਈ। ਤਾਂ ਮਤਲਬ ਕਿ ਮੇਰਾ ਆਪਣਾ ਫੰਡਾ ਹੈ ਜੀ। 5-7 ਦਿਨ ਮੈਂ ਉਹਦੇ ਨਾਲ ਜੂਝਦਾ, ਉਸ ਤੋਂ ਬਾਅਦ ਮੇਰੀ ਬਾਡੀ ਰਿਕਵਰ ਕਰਦੀ ਆ ਤੇ ਸਾਲ ਭਰ ਮੈਨੂੰ ਕੁਝ ਹੁੰਦਾ ਹੀ ਨਹੀਂ ਹੈ ਜੀ। ਤੁਸੀਂ ਤਾਂ ਕਰੋਨਾ ਵਾਲੇ ਡੋਜ਼ ਵਾਲੇ ਨਾਲ ਵੀ ਪੰਗਾ ਲੈ ਲਿਆ ਸੀ ਤੁਸੀਂ ਤਾਂ, ਹਾਲਾਂਕਿ ਲੋਕ ਹਾਂਜੀ ਮੈਂ ਲਿਆ ਸੀਗਾ, ਹਾਂਜੀ ਮੈਂ ਲਿਆ ਸੀਗਾ। ਮੈਂ ਨਾ ਕੋਈ ਟੀਕਾ ਲਵਾਇਆ, ਨਾ ਮੈਂ ਦਵਾਈ ਲਈ ਆ। ਮਤਲਬ ਮੈਂ ਸਿੱਧਾ ਉਹਨਾਂ ਨੂੰ ਚੈਲੰਜ ਕੀਤਾ ਸੀਗਾ ਕਿ ਨਹੀਂ, ਤੁਸੀਂ ਇਹ ਫੈਸਲਾ ਨਹੀਂ ਕਰ ਸਕਦੇ ਕਿ ਮੈਂ ਕੀ ਲੈਣਾ, ਮੇਰੀ ਬਾਡੀ 'ਚ ਕੀ ਜਾਊਗਾ। ਬਿਲਕੁਲ। ਤਾਂ ਉਹਨਾਂ ਨੇ ਮੈਨੂੰ ਧਮਕੀ ਵੀ ਦਿੱਤੀ ਸੀ ਕਿ ਤੁਹਾਡਾ ਵੋਟਰ ਕਾਰਡ ਆਧਾਰ ਕਾਰਡ ਕਰ ਦਿਆਂਗੇ। ਹਾਂਜੀ, ਮੈਂ ਕਿਹਾ ਜੀ ਭਾਵੇਂ ਮੈਨੂੰ ਜੇਲ੍ਹ 'ਚ ਭੇਜ ਦਿਓ, ਬਸ ਸਹੀ, ਜੋ ਮਰਜ਼ੀ ਖਤਮ ਕਰ ਦਿਓ, ਮੈਂ ਨਹੀਂ ਕਰਨਾ। ਤਾਂ ਕਹਿਣ ਦਾ ਮਤਲਬ ਇਹ ਕਿ ਹੁਣ ਠੀਕ ਹੈ, ਮੈਂ ਕਿਹੜਾ ਐਲੋਪੈਥੀ ਨੂੰ ਰੱਦ ਕਰ ਰਿਹਾ ਪ੍ਰਵੀਨ ਜੀ। ਮੈਂ ਤੁਹਾਨੂੰ ਤਾਂ ਨਹੀਂ ਨਾ ਕਹਿ ਰਿਹਾ ਕਿ ਤੁਸੀਂ ਬੁਖਾਰ ਚੜੇ ਤੋਂ ਗੋਲੀ ਨਾ ਲਓ। ਸਹੀ ਸਹੀ, ਬਿਲਕੁਲ।
ਮੈਂ ਤਾਂ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਕਿ ਯਾਰ ਮੇਰਾ ਹਿਸਾਬ ਕਿਤਾਬ ਹੈ, ਤਾਂ ਮੈਂ ਤਾਂ ਰਿਕਵਰੀ ਆਪਣੀ ਬੋਡੀ ਦੇ ਜ਼ਰੀਏ ਕਰਦਾ, ਜ਼ੋਰ ਨਾਲ ਕਰਦਾ, ਠੀਕ ਹੈ ਚੱਲ ਕੇ, ਉਸ ਤੋਂ ਬਾਅਦ ਸਾਲ 6 ਮਹੀਨੇ ਮੈਨੂੰ ਕੁਝ ਹੁੰਦਾ ਨਹੀਂ ਹੈ। ਤਾਂ ਗੱਲ ਇਹ ਹੈ ਕਿ ਇਹ ਇੱਕ ਆਪਣਾ ਤਜਰਬਾ ਸ਼ੇਅਰ ਕੀਤਾ ਮੈਂ ਆਪਣੇ ਦੋਸਤਾਂ ਨਾਲ, ਆਡੀਅנס ਨਾਲ, ਸਾਰਿਆਂ ਨਾਲ, ਠੀਕ ਹੈ ਨਾ। ਪਰ ਮੈਂ ਕਿਸੇ ਨੂੰ ਇਹ ਤਾਂ ਨਹੀਂ ਕਿਹਾ ਕਿ ਐਲੋਪੈਥੀ ਯਾਰ ਕੁਛ ਨਹੀਂ ਹੈ, ਤੁਸੀਂ ਉਧਰ ਨਾ ਜਾਓ। ਸਹੀ ਤੋ ਇਹ ਚੀਜ਼ਾਂ ਨੇ, ਇਹ ਬਕਵਾਸ ਹੈ। ਇੱਥੋਂ ਦੇ ਕੁਝ ਬੰਦੇ ਆ ਸਸਤੀ ਸ਼ੌਹਰਤ ਨੂੰ ਭੱਜ ਭੱਜ ਕੇ ਪੈਂਦੇ ਆ, ਔਰ ਖਾਸ ਤੌਰ ਤੇ ਫਾਰਮਾ ਸੈਕਟਰ ਬਹੁਤ ਡਰਦਾ ਹੈ ਇਹਨਾਂ ਚੀਜ਼ਾਂ, ਬਹੁਤ ਜ਼ਿਆਦਾ। ਬਿਲਕੁਲ ਸਹੀ, ਬਿਲਕੁਲ। ਹੁਣ ਦੇਖੋ ਇਹ ਉਹੀ ਫਾਰਮਾ ਸੈਕਟਰ ਆ, ਜਦੋਂ ਪਤੰਜਲੀ ਵਾਲਾ ਰਾਮਦੇਵ ਉੱਠ ਕੇ ਕੋਈ ਦਾਅਵਾ ਕਰਦਾ ਤੇ ਫਿਰ ਕਹਿੰਦਾ ਕਿ ਸਾਨੂੰ ਤਾਂ ਜੀ ਫਿਰ ਵਿਕਟਮ ਹੋ ਜਾਂਦੇ ਆ, ਫਿਰ ਚਲੋ ਲੋਕਾਂ ਦੀ ਸਹਿਮਤੀ ਵੀ ਹੋ ਜਾਂਦੀ ਹੈ, ਭਾਈ ਇੰਨੀ ਬੇਇੱਜ਼ਤੀ ਇਹਨਾਂ ਦੀ ਨਾ ਕਰੋ, ਚਲੋ ਕੋਈ ਗੱਲ ਨਹੀਂ। ਪਰ ਜਦੋਂ ਉਹ ਠੱਗੀ ਮਾਰਨ ਦਾ ਯਤਨ ਕਰ ਰਿਹਾ ਸੀ, ਉਹ ਅਵੇਅਰ ਨਹੀਂ ਸੀ ਕਰ ਰਿਹਾ ਸਾਧ। ਹਾਂ, ਅਵੇਅਰ ਨਹੀਂ ਸੀ, ਉਹ ਤਾਂ ਉਹ ਕਹਿੰਦਾ ਮੇਰਾ ਪ੍ਰੋਡਕਟ ਸਹੀ ਹੈ, ਠੱਗੀ ਮਾਰਨ ਦਾ ਯਤਨ, ਉਹ ਗੁੰਮਰਾਹ ਕਰ ਰਿਹਾ ਸੀਗਾ ਲੋਕਾਂ ਨੂੰ ਕਿ ਸਾਇੰਟਿਫਿਕ ਤਰੀਕੇ ਨਾਲ ਉਹਦੇ ਕੋਲ ਕੋਈ ਕਲੀਨਿਕਲ ਟ੍ਰਾਇਲ ਨਹੀਂ ਸੀ, ਕੋਈ ਕੁਛ ਨਹੀਂ ਸੀਗਾ ਕਿ ਉਹ ਚੀਜ਼ਾਂ ਵੀ ਕਾਰਗਰ ਹੋਣ। ਉਹ ਘੇਰਿਆ ਗਿਆ ਜਦੋਂ ਉਹਦੇ ਕੋਲ ਜਵਾਬ ਨਹੀਂ ਸੀ, ਉਹਨੂੰ ਬਕਾਇਦਾ ਅਖਬਾਰਾਂ 'ਚ ਇੱਥੇ ਮਾਫੀਨਾਮਾ ਛਪਾਉਣਾ ਪਿਆ ਬਿਲਕੁਲ ਕਿ ਮੇਰੇ ਦਾਅਵੇ ਗੁੰਮਰਾਹ ਕੁਨ ਸੀਗੇ। ਪਰ ਇੱਥੇ ਕੋਈ ਗੁੰਮਰਾਹ ਨਹੀਂ ਕਰ ਰਿਹਾ ਕਿ ਯਾਰ ਐਲੋਪੈਥੀ ਅਸਰ ਨਹੀਂ ਕਰਦੀ ਜਾਂ ਕੀਮੋ ਅਸਰ ਨਹੀਂ ਕਰਦੀ। ਇਹ ਨਹੀਂ ਕਹੀਆਂ ਸਿੱਧੂ ਨੇ ਮਤਲਬ ਕਿ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਸਾਨੂੰ ਰਿਕਵਰੀ ਇਹਨਾਂ ਚੀਜ਼ਾਂ ਨਾਲ ਵੀ ਬਹੁਤ ਵਧੀਆ ਮਿਲੀ ਆ। ਜੀ ਬਿਲਕੁਲ। ਤਾਂ ਮਤਲਬ ਕਿ ਉਹ ਕਿਸੇ ਨੂੰ ਇਹ ਥੋੜੀ ਕਹਿ ਰਿਹਾ ਕਿ ਯਾਰ ਦਵਾਈਆਂ ਛੱਡ ਕੇ ਤੁਸੀਂ ਇਹਨਾਂ ਚੀਜ਼ਾਂ ਤੇ ਹਲਦੀ ਪੀਣ ਲੱਗ ਜਾਓ। ਕੈਂਸਰ ਦੇ ਮਰੀਜ਼ਾਂ ਨੂੰ ਇਹ ਤਾਂ ਨਹੀਂ ਕਹਿ ਰਹੇ। ਇਹ ਹੈ ਕਿ ਕੁਝ ਲੋਕ ਬਹੁਤ ਜਲਦੀ ਨਾ ਕੋਰਟ ਨੂੰ ਭੱਜਦੇ, ਕਿਉਂਕਿ ਸਸਤੀ ਸ਼ੌਹਰਤ ਜਿਹੜੀ ਉਹਨਾਂ ਚੀਜ਼ਾਂ 'ਚ ਮਿਲਦੀ ਅੱਜ ਕੱਲ੍ਹ। ਮਿਲਦੀ ਬਿਲਕੁਲ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਪੰਜਾਬ ਦੇ ਵਿੱਚ ਜਦੋਂ ਵੀ ਟਰਾਂਸਪੋਰਟ ਮਾਫੀਆ ਦੀ ਗੱਲ ਚੱਲਦੀ ਹੈ ਤੇ ਇੱਕ ਬਹੁਤ ਅਹਿਮ ਨੁਕਤਾ ਜਿਹਦੇ ਤੇ ਆਪਾਂ ਕਈ ਸਾਲ ਪਹਿਲਾਂ ਚਰਚਾ ਕੀਤੀ ਸੀਗੀ, ਉਦੋਂ ਇਹ ਮਸਲਾ ਉੱਠਿਆ ਵੀ ਸੀਗਾ, ਰਾਜਪੁਰਾ ਰੇਲ ਮਾਰਗ। ਕਿਉਂਕਿ ਜਿਹੜੇ ਲੋਕ ਹਬੋਰ ਤੋਂ ਜਾਂ ਪੰਜਾਬ ਦੇ ਹੋਰ ਦੂਰ ਦਰਾਡੇ ਇਲਾਕਿਆਂ ਤੋਂ ਆਉਂਦੇ ਨੇ, ਉਹਨਾਂ ਨੂੰ ਇਹਦੀ ਅਹਿਮੀਅਤ ਪਤਾ, ਜੇ ਉਹਨਾਂ ਨੇ ਚੰਡੀਗੜ੍ਹ ਜਾਣਾ, ਰਾਜਧਾਨੀ ਜਾਣਾ ਪੰਜਾਬ ਦੀ, ਉਹਦੀ ਜਿਹੜੀ ਮੰਗ ਆ ਉਹ ਫੇਰ ਉੱਠੀ ਹੈ ਜੀ, ਆਵਾਜ਼ ਉੱਠੀ ਹੈ। ਤੁਸੀਂ ਠੀਕ ਕਿਹਾ ਹਬੋਰ, ਪਰ ਮੈਂ ਥੋੜਾ ਇਹਨੂੰ ਅੱਗੇ ਹੋਰ ਲੈ ਜਾਣਾ, ਗੰਗਾਨਗਰ, ਹਨੂਮਾਨਗੜ੍ਹ, ਉਦਮਪੁਰ, ਕਰਨਪੁਰ ਤੇ ਇਹ ਸਾਰੀ ਬੈਲਟ ਕਹਿ ਸਕਦੇ ਹਾਂ। ਹਾਂਜੀ, ਜਿਹੜੇ ਚੰਡੀਗੜ੍ਹ ਜਾਂਦੇ, ਜਾਨੀ ਇਹ ਰਾਜਸਥਾਨ ਦੇ ਉਹ ਇਲਾਕੇ ਜਿੱਥੇ ਆਪਣੇ ਪੰਜਾਬੀ ਰਹਿੰਦੇ ਵਸਦੇ, ਉਹ ਬਾਰਡਰ ਤੱਕ ਚਲੇ ਜਾਂਦੇ ਨੇ। ਤਾਂ ਮਤਲਬ ਕਿ ਇਹ ਸਾਰੀ ਬੈਲਟ, ਫਿਰ ਉਸ ਤੋਂ ਇਲਾਵਾ ਜਿਹੜਾ ਮਾਲਵੇ ਦਾ ਹਿੱਸਾ ਹੈ ਜਿਹਦੇ 'ਚ ਅਸੀਂ ਆ ਗਏ ਤੇ ਅੱਗੇ ਬਠਿੰਡਾ ਆ ਗਿਆ। ਤਾਂ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਰਾਜਪੁਰੇ ਤੱਕ ਜਾ ਸਕਦੇ ਆ ਰੇਲ ਤੇ। ਹੁਣ ਉਹਨਾਂ ਦਾ ਆਪਸ਼ਨ ਹੁੰਦਾ ਕਿ ਜਾਂ ਤਾਂ ਫਿਰ ਤੁਸੀਂ ਪਹਿਲਾਂ ਅੰਬਾਲਾ ਜੰਕਸ਼ਨ ਜਾਓ, ਉੱਥੋਂ ਵਾਪਸੀ ਕਰੋ, ਤਾਂ ਉੱਥੋਂ ਚੰਡੀਗੜ੍ਹ ਫਿਰ ਪੰਚਕੂਲੇ ਨੂੰ ਜਾਓ, ਠੀਕ ਹੈ ਨਾ। ਤਾਂ ਇਹ ਚੰਡੀਗੜ੍ਹ ਦਾ ਰੂਟ ਬਣਦਾ ਜੇ ਤੁਸੀਂ ਰੇਲ ਸਾਧਨ ਰਾਹੀਂ ਜਾਣਾ। ਤਾਂ ਫਿਰ ਇੰਨਾ ਅਗਲਾ ਖੱਜਲ ਕਿਉਂ ਹੋਏਗਾ, ਇੰਨਾ ਟਾਈਮ ਬਹੁਤ ਲੱਗਦਾ ਹੈ ਨਾ ਕਿ ਰਾਜਪੁਰੋਂ ਗੱਡੀ ਬਦਲਣੀ ਪਊਗੀ, ਤੁਹਾਨੂੰ ਵੇਟ ਕਰਨਾ ਪਊਗਾ। ਫਿਰ ਤੁਸੀਂ ਅੰਬਾਲੇ ਨੂੰ ਜਾਓਗੇ ਪਰੇ ਨੂੰ, ਤੇ ਫਿਰ ਤੁਸੀਂ ਚੰਡੀਗੜ੍ਹ, ਤਾਂ ਯਾਨੀ ਇੱਕ ਲੰਮਾ ਰੂਟ ਬਣ ਜਾਏਗਾ ਟਾਈਮ। ਤਾਂ ਉਹਦੇ ਨਾਲੋਂ ਫਿਰ ਕੀ ਆਪਸ਼ਨ ਆ ਕਿ ਉੱਥੋਂ ਚੱਲਦੀ ਆ ਸੁਖਬੀਰ ਕੀ ਲਾਰੀ ਗੰਗਾਨਗਰ ਤੋਂ, ਇੱਕ 4.5 ਇੱਥੋਂ 4.25 ਲੰਘਦਾ। ਮੈਂ ਆਪਦੀ ਘਰ ਦੀ ਨੂੰ ਚੜਾ ਕੇ ਆਉਂਦਾ ਹੁੰਦਾ ਸੀਗਾ ਜਦੋਂ ਨਵਾਂ ਵਿਆਹ ਹੋਇਆ ਨਾ, ਮੈਂ ਤੇ ਮੇਰੀ ਘਰ ਵਾਲੀ ਨੇ ਬੜੇ ਫੇਰੇ ਲਾਏ ਆ ਉਹਨਾਂ ਲਾਰੀਆਂ ਨੇ। ਤਾਂ ਮਤਲਬ ਕਿ ਉਹੀ ਹੁੰਦੀ ਸੀ ਸਾਡੀ ਸਵਾਰੀ ਉਦੋਂ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹ 4 ਵਜੇ ਤੋਂ ਸ਼ੁਰੂ ਹੋ ਜਾਂਦੀਆਂ, 4:15 ਇੱਥੋਂ ਸਾਡੇ ਪਿੰਡੋਂ ਲਾਗਿਓਂ ਲੰਘਦੀ ਆ ਇੱਕ ਪਹਿਲੀ, ਤੇ ਉਹ ਤੁਰੀਆਂ ਜਾਂਦੀਆਂ, ਤੁਰੀਆਂ ਆਉਂਦੀਆਂ, ਹੋਰ ਵੀ ਘਰਾਣਿਆਂ ਦੀਆਂ ਹੈਗੀਆਂ ਨੇ। ਹੁਣ ਫਿਰ ਜਿਹੜੇ ਮਾਰੀ ਦੇ ਬੰਦੇ ਆ, ਫਿਰ ਉਹਦੀ ਟਿਕਟ ਕਟਾਉਂਦੇ ਆ, ਜਿਹਨੂੰ ਕੋਈ ਮੰਨ ਲਓ ਹਾਈ ਕੋਰਟ 'ਚ ਕੰਮ ਹੈ, ਸਵੇਰੇ PGI 'ਚ ਪਹੁੰਚਣਾ, ਉਹ ਫਿਰ 4 ਵਾਲੀ ਗੱਡੀ ਫੜਦਾ, ਉਹ ਚੱਲ ਜਾਂਦਾ, ਜਾਂ ਰਾਤ ਵਾਲੀ ਫੜਦਾ, ਉਹ ਚਲੇ ਜਾਂਦਾ। ਤਾਂ ਇਹ ਹੋ ਗਿਆ ਮਤਲਬ ਕਿ ਇਹ ਸਾਰਾ ਕੁਝ। ਉਹਦਾ ਇੱਕ ਕਾਰਨ ਬਸ ਇਹੋ ਹੀ ਆ ਕਿ ਰਾਜਪੁਰੇ ਤੋਂ ਅੱਗੇ ਸਿੱਧੀ ਕਨੈਕਟੀਵਿਟੀ ਨਹੀਂ ਹੈਗੀ ਇੱਧਰ ਨੂੰ, ਮੋਹਾਲੀ ਚੰਡੀਗੜ੍ਹ ਲਾਈਨ ਨਹੀਂ ਹੈਗੀ। ਤਾਂ ਉਹ ਡਾਕਟਰ ਧਰਮਵੀਰ ਗਾਂਧੀ ਨੇ ਬੜੀ ਪੈਰਵਾਈ ਕੀਤੀ ਸੀ ਉਹਦੇ 'ਚ, ਗੱਲ ਬਣੀ ਨਹੀਂ ਹੈ ਕਿਉਂਕਿ ਪੰਜਾਬ ਸਰਕਾਰ ਪਤਾ ਨਹੀਂ ਕਿਉਂ, ਵੈਸੇ ਕਿਉਂ ਦਾ ਜਵਾਬ ਤੁਸੀਂ ਦੇ ਹੀ ਦਿੱਤਾ ਹੈ, ਕੁਛ ਹੱਦ ਤੱਕ ਠੀਕ ਵੀ ਹੈ, ਪਰ ਕੁਛ ਹੱਦ ਤੱਕ ਜ਼ਮੀਨ ਐਕਵਾਇਰ ਦਾ ਮਸਲਾ ਵੀ ਹੈ। ਤਾਂ ਹੁਣ ਮੀਤ ਹੇਅਰ ਨੇ ਬੜੀ ਸ਼ਿੱਦਤ ਦੇ ਨਾਲ ਇਹ ਮੁੱਦਾ ਚੁੱਕਿਆ, ਤੇ ਧੰਨਵਾਦ ਕਰਨਾ ਚਾਹੀਦਾ, ਕਿਉਂਕਿ ਆਮ ਬੰਦੇ ਲਈ ਜਿਹੜਾ ਇੱਧਰ ਰਹਿੰਦਾ ਹੈ, ਪ੍ਰਵੀਨ ਜੀ, ਇਹ ਇੱਕ ਸੁੱਖ ਦਾ ਸਾਧਨ ਬਣ ਸਕਦਾ ਹੈ ਜੇਕਰ ਇਹ ਸਾਰਾ ਕੁਛ ਹੋ ਜਾਵੇ, ਮਸਲਾ ਮਾੜੀ ਗੱਲ ਜੀ। ਬਿਲਕੁਲ। ਤੇ ਉਧਰ ਕਿਸਾਨ ਮਿੰਟੂ ਜੀ ਦਿੱਲੀ ਕੂਚ ਤੇ ਅੜੇ ਖੜੇ ਅੱਜ। ਹਾਂਜੀ, ਉਹ ਦੇਖੋ ਸਵੇਰੇ ਉਹ ਕਹਿੰਦੇ ਕਿ ਅਸੀਂ 101
ਕਿਸਾਨਾਂ ਦਾ ਜੱਥਾ ਜਿਹੜਾ ਰਵਾਨਾ ਕਰਾਂਗੇ। ਉਧਰੋਂ ਹਰਿਆਣੇ ਵਾਲੇ ਕਹਿੰਦੇ ਆ ਕਿ ਬਈ ਇੱਧਰ ਨੂੰ ਨਾ ਆਇਓ 44। ਤੇ ਮੈਂ ਤੁਹਾਨੂੰ ਪ੍ਰਵੀਨ ਜੀ ਕਈ ਦਿਨ ਪਹਿਲਾਂ ਹੀ ਕਹਿਤਾ ਸੀਗਾ ਨਾ ਕਿ ਉਹ ਪਹਿਲਾਂ ਕਿਹਾ ਗਿਆ ਸੀਗਾ ਜੀ ਤੁਸੀਂ ਪੈਦਲ ਆ ਜਾਓ ਫਲਾਂ ਫਲਾਂ ਫਲਾਂ। ਮੈਂ ਤੁਹਾਨੂੰ ਇੱਕ ਗੱਲ ਦਾ ਹਵਾਲਾ ਦਿੱਤਾ ਸੀਗਾ, ਉਹ ਇਹ ਸੀਗਾ ਕਿ ਸਰਦ ਰੁੱਤ ਦਾ ਸੈਸ਼ਨ ਚੱਲ ਰਿਹਾ ਦਿੱਲੀ, ਇਹ ਡਰਨਗੇ ਕਿ ਕੁਝ ਵੱਡਾ ਨਾ ਹੋ ਜਾਵੇ। ਸੋ ਇਸੇ ਕਰਕੇ ਇਹਨਾਂ ਨੇ ਇਜਾਜ਼ਤ ਨਹੀਂ ਦੇਣੀ, ਉਲਟਾ 44 ਵਗੈਰਾ ਇਹ ਲਾ ਕੇ ਤੇ ਇਹਨਾਂ ਨੂੰ ਰੋਕਣ ਦਾ ਯਤਨ ਕਰਨਗੇ। ਪਰ ਕਿਸਾਨਾਂ ਦਾ ਐਲਾਨ ਹੈ ਕਿ ਅਸੀਂ ਦਿੱਲੀ ਕੂਚ ਕਰਾਂਗੇ। ਤਾਂ ਯਾਨੀ ਇੱਕ ਵਾਰੀ ਫੇਰ ਬੈਰੀਕੇਡਿੰਗ ਵਗੈਰਾ ਤਗੜੀ ਕਰ ਦਿੱਤੀ ਗਈ ਆ। ਤਾਂ ਭਲਕੇ ਸਵੇਰੇ ਜਦੋਂ ਦਿਨ ਚੜ੍ਹੇਗਾ ਤਾਂ ਇੱਕ ਜੱਦੋ ਜਹਿਦ ਆਪਾਂ ਨੂੰ ਉਸ ਪਾਸੇ ਵੇਖਣ ਨੂੰ ਮਿਲੇਗੀ। ਤਾਂ ਹੁਣ ਉਹ ਜੱਦੋ ਜਹਿਦ ਕਿੱਥੋਂ ਤੱਕ ਚੱਲਦੀ ਆ, ਇਹ ਕਹਿਣਾ ਇਸ ਵੇਲੇ ਮੇਰੇ ਖਿਆਲ ਦੇ ਨਾਲ ਨਾ ਤਾਂ ਵਾਜਬ ਹੈ ਤੇ ਨਾ ਮੈਨੂੰ ਲੱਗਦਾ ਕਿ ਜੇ ਦੇਖੀਏ ਪੱਤਰਕਾਰਤਾ ਦੇ ਲਿਹਾਜ਼ ਨਾਲ ਠੀਕ ਆ। ਕਿਉਂਕਿ ਹੋ ਸਕਦਾ ਕਿ ਰਾਤ 'ਚ ਕੋਈ ਹੱਲ ਨਿਕਲ ਆਵੇ, ਗੱਲਬਾਤ ਚੱਲ ਜ਼ਰੂਰ ਰਹੀ ਆ। ਇੱਧਰ ਐ ਆ ਕਿ ਬਠਿੰਡੇ ਦੇ ਲਾਗੇ ਬੜਾ ਲਾਠੀ ਚਾਰਜ ਤਗੜਾ ਹੋਇਆ। ਵੈਸੇ ਇਹ ਕਿਸਾਨ ਧਿਰਾਂ ਨਾ ਹੁਣ ਪਾਟ ਗਈਆਂ ਨੇ ਪ੍ਰਵੀਨ ਜੀ, ਇਹਨਾਂ ਨੂੰ ਕੁੱਟ ਬਹੁਤ ਪੈ ਰਹੀ ਆ। ਹਾਂਜੀ ਰਾਏ ਕੇ ਕਲਾਂ ਕੁੱਟੇ ਪੁਲਿਸ ਵਾਲਿਆਂ ਨੇ, ਫੇਰ ਇੱਧਰ ਕੁੱਟੇ, ਹੁਣ ਰਾਤੀ ਫੇਰ ਬਠਿੰਡੇ 'ਚ ਕੁੱਟ। ਹਾਲਾਂਕਿ ਪੁਲਿਸ ਵਾਲੇ ਵੀ ਫੱਟੜ ਹੋ ਜਾਂਦੇ, ਝੜਪਾਂ ਬਹੁਤ ਹੁੰਦੀਆਂ, ਪਰ ਹੁਣ ਪੁਲਿਸ ਵਾਲਿਆਂ ਨੇ ਕੁੱਟਣਾ ਸਟਾਰਟ ਕਰ ਦਿੱਤਾ। ਔਰ ਪੰਜਾਬ ਦੇ ਵਿੱਚ ਹੀ, ਕਿਉਂਕਿ ਇਹ ਯੂਨੀਅਨ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਗਰੁੱਪਾਂ 'ਚ ਵੰਡੀਆਂ ਗਈਆਂ। ਸੋ ਇਸ ਕਰਕੇ ਹੁਣ ਉਧਰ ਧਿਆਨ ਰਹੇਗਾ ਕਿ ਕੱਲ ਨੂੰ ਦਿੱਲੀ ਕੂਚ ਜਿਹੜਾ ਉਹ ਕੀ ਸਟਾਰਟ ਹੁੰਦਾ ਤੇ ਜੇ ਹੁੰਦਾ ਪ੍ਰਵੀਨ ਜੀ ਕੀ ਉਹਨੂੰ ਰਸਤਾ ਜਿਹੜਾ ਉਹ ਦੇ ਦਿੱਤਾ ਜਾਂਦਾ। ਇਹ ਇਹਨਾਂ ਗੱਲਾਂ ਤੇ ਇੱਕ ਨਿਗਾਹ ਬਣੀ ਰਹੇ। ਜੀ ਬਿਲਕੁਲ ਕਦੇ ਗੱਲ ਕਰਾਂਗੇ ਮਿੰਟੂ ਜੀ ਆਪਾਂ ਕਿਸਾਨਾਂ ਦੀ ਸ਼ਕਤੀ ਉੱਤੇ ਵੀ, ਤੇ ਕਿਉਂ ਇਹ ਇਸ ਤਰ੍ਹਾਂ ਕਰ ਰਹੇ ਨੇ। ਸੰਘਰਸ਼ਾਂ ਨੂੰ ਅੱਗੇ ਨਹੀਂ ਲਿਜਾਇਆ ਜਾ ਸਕਦਾ ਜੇਕਰ ਤੁਹਾਡੀ ਸ਼ਕਤੀ ਵੰਡੀ ਹੋਈ, ਜੇਕਰ ਤੁਸੀਂ ਪਾਵਰ ਨਹੀਂ ਤੁਹਾਡੇ ਕੋਲੇ ਜਾਂ ਤੁਸੀਂ ਜ਼ਬਰਦਸਤ ਇੱਕ ਸੰਘਰਸ਼ ਨਹੀਂ ਵਿੱਢ ਸਕਦੇ। ਤਾਂ ਉਹਨਾਂ ਸਮਿਆਂ ਦੇ ਦੌਰਾਨ ਫੜਨਵੀਸ ਨੇ ਫਿਰ ਮਹਾਰਾਸ਼ਟਰ ਦੀ ਸੱਤਾ ਸੰਭਾਲ ਹੀ ਲਈ ਹੈ। ਮਿੰਟੂ ਜੀ ਏਕਨਾਥ ਸ਼ਿੰਦੇ ਦੇ ਬਾਰੇ ਜ਼ਰੂਰ ਦੱਸਿਓ। ਆਪਾਂ ਗੱਲ ਕੀਤੀ ਸੀਗੀ ਅੱਗੇ ਵੀ ਕਿ ਏਕਨਾਥ ਸ਼ਿੰਦੇ ਨੇ ਸਭ ਤੋਂ ਵੱਡੀ ਗਲਤੀ ਇਹ ਕੀਤੀ ਕਿ ਟਿਕਟਾਂ ਦੀ ਵੰਡ 'ਚ ਉਹ ਬਰਾਬਰ ਨਹੀਂ ਗਿਆ। ਠੀਕ ਹੈ ਜੀ। ਤਾਂ ਭਾਜਪਾ ਬਹੁਤ ਆਸਾਨੀ ਦੇ ਨਾਲ ਟਿਕਟਾਂ ਬਹੁਤ ਜ਼ਿਆਦਾ ਲੈ ਗਈ ਇਹਨਾਂ ਦੇ ਮੁਕਾਬਲੇ, ਤੇ ਫਿਰ ਉੱਤੋਂ ਉਹਨਾਂ ਦਾ ਸਟ੍ਰਾਈਕ ਰੇਟ 90 ਰਿਹਾ, ਯਾਨੀ ਉਹ ਇੱਕ ਵੱਡੀ ਧਿਰ ਬਣ ਗਏ। ਇਹਨਾਂ ਦਾ ਵੀ ਸਟ੍ਰਾਈਕ ਰੇਟ ਕੋਈ ਬੁਰਾ ਨਹੀਂ ਹੈਗਾ ਏਕਨਾਥ ਸ਼ਿੰਦੇ ਦਾ, ਜੇ ਤੁਸੀਂ ਦੇਖੋਗੇ ਅਜੀਤ ਪਵਾਰ ਦਾ, ਪਰ ਇਹਨਾਂ ਦੇ ਕੋਲ ਟਿਕਟਾਂ ਹੀ ਥੋੜੀਆਂ ਸੀਗੀਆਂ। ਤਾਂ ਫੜਨਵੀਸ ਨੇ ਉੱਥੇ ਬੜੀ ਮਿਹਨਤ ਕੀਤੀ ਹੈ, ਮੰਨਣਾ ਪਊਗਾ। ਮੇਰਾ ਖੁਦ ਦਾ ਇੱਕ ਦੋਸਤ ਉੱਥੇ ਕਹਿ ਲਓ ਕਿ ਕੰਮ ਕਰਕੇ 5-6 ਮਹੀਨਿਆਂ ਬਾਅਦ ਮੁੜਿਆ ਸੀਗਾ। ਉਹਨੇ ਮੈਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਕਿ ਇਹ ਮਸ਼ੀਨਾਂ ਦਾ ਐਵੇਂ ਹੁਣ ਜਿਹੜਾ ਹੈ ਨਾ ਉਹ ਐਵੇਂ ਰੌਲਾ ਹੈ। ਤਾਂ ਇਹ ਸਾਰਾ ਕੁਛ ਕਿਉਂਕਿ ਇਹਨਾਂ ਨੇ 5-6 ਮਹੀਨੇ ਪਹਿਲਾਂ ਹੀ ਕੰਮ ਕਰਨਾ ਸਟਾਰਟ ਕਰ ਦਿੱਤਾ ਸੀਗਾ। ਤਾਂ ਦੂਜੇ ਪਾਸੇ ਕਾਂਗਰਸ ਦੀ ਸਮੱਸਿਆ ਸੀ ਕਿ 8-9 ਮੁੱਖ ਮੰਤਰੀ ਇੱਥੇ ਤੁਰੇ ਫਿਰਦੇ ਸੀ ਆਪਣੇ ਆਪ 'ਚ। ਤਾਂ ਇਹ ਦਿੱਕਤ ਰਹੀ ਹੈ। ਤਾਂ ਖੈਰ ਏਕਨਾਥ ਸ਼ਿੰਦੇ ਨੇ 2-3 ਦਿਨ ਰੋਸਾ ਜ਼ਰੂਰ ਕੀਤਾ, ਕਦੇ ਉਧਰ ਨੂੰ ਭੱਜ ਗਿਆ ਕਦੇ ਉੱਧਰ। ਉਹਨੂੰ ਵੀ ਪਤਾ ਸੀਗਾ ਕਿ ਫੜਨਵੀਸ ਤੋਂ ਬਗੈਰ, ਕਿਉਂਕਿ RSS ਉਸ ਨੂੰ ਬੈਕ ਕਰ ਰਹੀ ਹੈ। ਜੀ ਨਿਤਨ ਗਡਕਰੀ ਨਾਲ ਉਹ ਮੁਲਾਕਾਤ ਕਰ ਆਇਆ ਸੀਗਾ। ਤੇ ਉਧਰੋਂ ਜਦੋਂ ਏਕਨਾਥ ਸ਼ਿੰਦੇ ਨੂੰ ਬਣਾਇਆ ਗਿਆ ਨਰਿੰਦਰ ਮੋਦੀ ਦੇ ਕਹਿਣ ਤੇ, ਉਦੋਂ ਉਹ ਡਿਪਟੀ ਬਣ ਗਿਆ ਸੀਗਾ, ਚੁੱਪ ਕਰਕੇ ਪਿੱਛੇ ਹੋ ਗਿਆ। ਤਾਂ ਹੁਣ ਨਰਿੰਦਰ ਮੋਦੀ ਨੇ ਫਿਰ ਉਹਨੂੰ ਵੀ ਬੈਕ ਕਰਨਾ, ਯਾਨੀ ਅਮਿਤ ਸ਼ਾਹ ਵੀ ਬੈਕ ਕਰੇਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਐਡੀ ਵੱਡੀ ਸਪੋਰਟ, ਐਡੀ ਵੱਡੀ ਧਿਰ, ਤਾਂ ਫਿਰ ਵਾਰੀ ਤਾਂ ਉਹਨਾਂ ਦੀ ਬਣਦੀ ਸੀ। ਹੁਣ ਏਕਨਾਥ ਸ਼ਿੰਦੇ ਭਾਲਦਾ ਸੀਗਾ ਕਿ ਮੈਨੂੰ ਫਾਈਨੈਂਸ ਦੇ ਦਿਓ ਜਾਂ ਹੋਮ ਦੇ ਦਿਓ, ਤੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦੀ ਉਹਦੀ ਬਾਡੀ ਲੈਂਗੁਏਜ ਹੈ ਉਹਨੂੰ ਇਹ ਵੀ ਕੁਝ ਨਹੀਂ ਮਿਲਣਾ। ਤੇ ਉਹ ਸ਼ਾਇਦ ਇਹ ਸੋਚ ਰਿਹਾ ਹੋਵੇਗਾ ਕਿ ਸਰਕਾਰ ਤੋਂ ਬਾਹਰ ਰਹਿ ਲਵਾਂ ਮੈਂ, ਪਰ ਉਹਦੇ 'ਚ ਵੀ ਵਿਧਾਇਕਾਂ ਦਾ ਦਬਾਅ ਰਹਿੰਦਾ ਹੈ ਨਾ, ਸਾਥੀਆਂ ਦਾ, ਕਿ ਭਾਈ ਅਸੀਂ ਹੁਣ ਸਰਕਾਰ ਤੋਂ ਬਾਹਰ ਰਹਿ ਕੇ ਕੀ ਖੱਟਾਂਗੇ, ਨਾ ਅਸੀਂ ਘਰ ਦੇ ਨਾ ਬਾਹਰ ਦੇ, ਵੀ ਉਧਰੋਂ ਵੀ ਤੋੜਿਆ ਹੀ ਸਾਨੂੰ ਤੇ ਇਧਰੋਂ ਵੀ ਜੇ ਨਾ ਕੁਛ ਖਾਣ ਨੂੰ ਮਿਲਿਆ ਤੇ 2 ਘਰਾਂ 'ਚੋਂ ਮਤਲਬ 2 ਘਰਾਂ ਦਾ ਪ੍ਰਾਹੁਣਾ ਕਹਿੰਦੇ ਉਹਦੇ ਭੁੱਖਾ ਰਹਿ ਜਾਏਗਾ। ਤਾਂ ਇਸ ਕਰਕੇ ਇਹ ਵੀ ਇੱਕ ਦਬਾਅ ਰਿਹਾ ਹੋਏਗਾ, ਇਹ ਮੇਰਾ ਮੰਨਣਾ ਵਿਅਕਤੀਗਤ ਤੌਰ ਤੇ, ਕਿ ਇਹ ਵੀ ਦਬਾਅ ਕੰਮ ਕਰਦਾ ਹੈ ਲੀਡਰ ਤੇ। ਤਾਂ ਦੂਜੀ ਗੱਲ ਇਹ ਹੈ ਕਿ ਏਕਨਾਥ ਸ਼ਿੰਦੇ ਦਾ ਭਵਿੱਖ ਹੁਣ ਮੈਨੂੰ ਨਹੀਂ ਲੱਗਦਾ ਕਿ ਕੋਈ ਸੁਰੱਖਿਅਤ ਭਵਿੱਖ ਆ। ਇਹ ਭਾਜਪਾ ਨੇ ਇਹਨੂੰ ਖਤਮ ਕਰ ਦੇਣਾ ਹੌਲੀ ਹੌਲੀ, ਇਹ ਸੱਚ ਹੈ ਸਰ। ਇਹਦੀ ਵਾਰੀ ਆਈ ਲਓ, ਇਹਨੂੰ ਪਤਾ ਹੀ ਨਹੀਂ ਲੱਗਣਾ ਇਹਦੇ ਨਾਲ ਕੀ ਖੇਡ ਹੋ ਗਈ ਆ। ਤੇ ਇਸ ਗੱਲ ਦਾ ਸ਼ਾਇਦ ਇਲਮ ਸ਼ਿੰਦੇ ਨੂੰ ਵੀ ਆ, ਇਹਨਾਂ ਨੇ ਸ਼ਿੰਦਾ ਕਿ ਨਾ ਮੈਨੂੰ ਬਹੁਤ ਕਸੂਤੀ ਕੈਂਚੀ ਮਾਰਦੀ। ਹਾਂਜੀ ਬਿਲਕੁਲ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ।
ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਪਾਰ ਖਬਰਾਂ ਕੁਝ ਹੋਰ ਵੀ ਨੇ, ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਗੁਆਂਢੀਆਂ ਨੇ ਵੀ ਹੈਰਾਨੀ ਪ੍ਰਗਟਾਈ ਹੈ ਵੀ ਇਸ ਮਾਮਲੇ ਦੇ ਵਿੱਚ ਵੀ ਇਹ ਬੰਦੇ ਦਾ ਕਤਲ ਇਹਦੇ ਨਾਲ ਦੇ ਰਹਿੰਦੇ ਸਾਥੀ ਨੇ ਕਿਵੇਂ ਕਰ ਦਿੱਤਾ, ਕਿਉਂਕਿ ਦੋਨਾਂ ਦੀ ਆਪਸ ਵਿੱਚ ਬਣਦੀ ਬਹੁਤ ਸੀਗੀ ਤੇ ਦੂਜੇ ਦਰਜੇ ਦੇ ਜਿਹੜੇ ਕਤਲ ਦੇ ਦੋਸ਼ ਆ ਉਹਦੇ ਜਿਹੜਾ ਕਰੋਸਲੀ ਹੰਟਰ ਹੈ ਉਹਦੇ ਖਿਲਾਫ ਆਇਦ ਕੀਤੇ ਗਏ ਨੇ। ਤੈਨੂੰ ਯਾਦ ਹੋਣਾ ਪੰਜਾਬੀ ਯੂਨੀਵਰਸਿਟੀ ਦੇ ਉੱਤੇ ਹੀ ਆਪਾਂ ਜਦੋਂ ਭਾਰਤੀ ਮੂਲ ਦੇ ਜਾਂ ਪੰਜਾਬੀ ਮੂਲ ਦੇ ਜਿਹੜੇ ਵਿਦਿਆਰਥੀ ਨੇ ਅਮਰੀਕਾ ਤੇ ਕੈਨੇਡਾ ਦੇ ਵਿੱਚ, ਉਹਦੇ ਵਿੱਚ ਇੱਕ ਰਿਪੋਰਟ ਆਪਾਂ ਕੀਤੀ ਸੀਗੀ ਤੇ ਉਸ ਰਿਪੋਰਟ ਦੇ ਵਿੱਚ ਤੁਹਾਡੇ ਸਾਰਿਆਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਸੀਗੀ ਕਿ ਗਿਣਤੀ ਦੱਸੀ ਸੀ ਮਾਮਲਿਆਂ ਦੀ, ਬਕਾਇਦਾ ਉਹਨਾਂ ਦੀ ਆਇਡੈਂਟੀਟੀ ਦੱਸ ਕੇ, ਉਹਨਾਂ ਦੀ ਸ਼ਨਾਖਤ ਦੱਸ ਕੇ, ਉਹਨਾਂ ਦੀ ਪਛਾਣ ਦੱਸ ਕੇ ਤੇ ਇਹ ਦੱਸ ਕੇ ਕਿ ਕਿਹੜੇ ਸ਼ਹਿਰ ਦੇ ਵਿੱਚ ਤਰੀਕ ਵਾਈਜ਼ ਕਦੋਂ ਉਹ ਮਾਮਲਾ ਜਿਹੜਾ ਵਾਪਰਿਆ ਸੀਗਾ। ਤਾਂ ਹੁਣ ਇੱਥੇ ਵੀ ਇਹ ਜਿਹੜਾ ਨੌਜਵਾਨ ਆ ਕੁਛ ਮਹੀਨੇ ਪਹਿਲਾਂ ਹੀ ਆਇਆ ਸੀਗਾ ਤੇ ਗੁਰਅਸੀਸ ਸਿੰਘ ਇਹਦਾ ਨਾਮ ਸੀ, 22 ਸਾਲ ਮਹਿਜ਼ ਇਹਦੀ ਉਮਰ ਸੀ। 35 ਸਾਲਾ ਕਰੋਸਲੀ ਹੰਟਰ ਨੇ ਇਹਦਾ ਜਿਹੜਾ ਕਤਲ ਕੀਤਾ ਤੇ ਇਹ ਦੋਨੇ ਆਪਸ ਵਿੱਚ ਗੂੜੇ ਦੋਸਤ ਸੀਗੇ, ਪਰ ਇਹ ਬੰਦੇ ਦੀ ਉਹਦੇ ਨਾਲ ਪਤਾ ਨਹੀਂ ਕੀ ਤਕਰਾਰ ਹੋਈ ਜਾਂ ਇੱਕ ਦੂਜੇ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਕੋਈ ਗੱਲਬਾਤ ਹੋਈ, ਕੋਈ ਝਗੜਾ ਹੋਇਆ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਡੈੱਡ ਬੋਡੀ ਆ, ਇਹਦੀ ਜਿਹੜੀ ਬੋਡੀ ਆ ਉਹਦੇ ਤੇ ਡੂੰਘੇ ਜਿਹੜੇ ਜ਼ਖਮ ਨੇ ਉਹ ਦੇਖੇ ਗਏ। ਇਹ ਕਿਹਾ ਗਿਆ ਕਿ ਸ਼ਾਇਦ ਉਹਨੂੰ ਮਿੱਥ ਕੇ ਤਾਂ ਬੇਸ਼ੱਕ ਕਤਲ ਨਹੀਂ ਕੀਤਾ ਗਿਆ, ਪਰ ਉਹਨੂੰ ਇੰਨੇ ਬੁਰੇ ਤਰੀਕੇ ਦੇ ਨਾਲ ਕਤਲ ਕੀਤਾ ਗਿਆ ਜਦੋਂ ਪਤਾ ਲੱਗਿਆ ਕਿ ਉਹ ਜਿਹੜਾ ਉਹਦੀ ਮੌਤ ਹੋ ਚੁੱਕੀ ਹੈ ਜਾਂ ਮੌਤ ਕਿਤੇ ਹੋ ਨਾ ਜਾਵੇ ਜਾਂ ਪੁਲਿਸ ਨੂੰ ਨਾ ਦੱਸ ਦੇਵੇ, ਤਾਂ ਉਹਨੂੰ ਫਿਰ ਬਾਅਦ ਦੇ ਵਿੱਚ ਮਿੱਥ ਕੇ ਕਤਲ ਕੀਤਾ ਗਿਆ। ਪਹਿਲਾਂ ਉਹਦੇ ਸ਼ਾਇਦ ਕੋਈ 60 ਫੇਟ ਹੀ ਵੱਜੀ ਸੀ ਜਦੋਂ ਇਹਨਾਂ ਦੀ ਆਪਸੀ ਤਕਰਾਰ ਹੋਈ ਸੀ। ਲੈਂਪਟਨ ਕਾਲਜ ਦੇ ਵਿੱਚ ਉਹ ਸਟੂਡੈਂਟ ਪੜ੍ਹ ਰਿਹਾ ਸੀਗਾ, ਇੰਜੀਨੀਅਰਿੰਗ ਦੀ ਉਚੇਰੀ ਪੜ੍ਹਾਈ ਕਰ ਰਿਹਾ ਸੀਗਾ ਤੇ ਹੁਣ ਪਤਾ ਲੱਗਿਆ ਕਿ ਡਾਕਟਰੀ ਰਿਪੋਰਟ ਤੋਂ ਬਾਅਦ ਜਿਹੜੇ ਹੋਰ ਵੀ ਦੋਸ਼ ਜਿਹੜੇ ਨੇ ਪੁਲਿਸ ਆਇਦ ਕਰ ਸਕਦੀ ਆ। ਆਪਾਂ ਹਮੇਸ਼ਾ ਇੱਕ ਗੱਲ ਕਹਿੰਦੇ ਹੁੰਦੇ ਹਾਂ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮ ਬਾਹਰ ਮੁਲਕਾਂ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਜਾਂ ਹੋਰ ਜਿਹੜੇ ਆ ਰਹੇ ਨੇ ਸਾਡੇ ਅਗਲੀ ਜਨਰੇਸ਼ਨ ਦੇ ਬੱਚੇ ਬੱਚੀਆਂ, ਉਹਨਾਂ ਦੇ ਨਾਲ ਜਿੱਥੇ ਆਰਥਿਕ ਤੌਰ ਤੇ ਇੱਧਰ ਦੁਸ਼ਵਾਰੀਆਂ ਨੇ, ਜਿੱਥੇ ਉਹਨਾਂ ਦਾ ਇੱਧਰ ਇਮੀਗ੍ਰੇਸ਼ਨ ਜਿਹੜਾ ਸਟੇਟਸ ਆ ਉਹ ਬਹਾਲ ਰੱਖਣ ਦੇ ਲਈ ਜਿਹੜੇ ਦੁਸ਼ਵਾਰੀਆਂ ਝੱਲਣੀਆਂ ਪੈਂਦੀਆਂ, ਉਹਨਾਂ ਨੂੰ ਕਈ ਤਰ੍ਹਾਂ ਦੇ ਸੰਘਰਸ਼ਾਂ ਵਿੱਚੋਂ ਲੰਘਣਾ ਪੈਂਦਾ। ਉਹਦੇ ਨਾਲ ਨਾਲ ਕਈ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਜਾਨਾਂ ਤੱਕ ਚਲੀਆਂ ਗਈਆਂ। ਆਰਥਿਕ ਕਾਰਨ ਕਈ ਵਿਦਿਆਰਥੀ ਜਿਹੜੇ ਨੇ ਡਿਪਰੈਸ਼ਨ ਦੇ ਵਿੱਚ ਜਾ ਚੁੱਕੇ ਨੇ, ਉਹਨਾਂ ਦੀਆਂ ਜ਼ਿੰਦਗੀਆਂ ਬਹੁਤ ਮਾੜੀਆਂ। ਦੂਰੋਂ ਖੜ ਕੇ ਵੇਖਣ ਤੋਂ ਆਪਾਂ ਨੂੰ ਇਹ ਲੱਗਦਾ ਕਈ ਵਾਰੀ ਕਿ ਸ਼ਾਇਦ ਇਹਨਾਂ ਦੀਆਂ ਆਦਤਾਂ, ਇਹਨਾਂ ਦਾ ਜਿਹੜਾ ਰਹਿਣ ਸਹਿਣ ਉਹ ਜ਼ਿੰਮੇਵਾਰ ਹੋ ਸਕਦਾ। ਇਹ ਜਿਹੜੇ ਭਲੇ ਮਾਨਸ ਲੋਕ ਨੇ ਜਿਹੜੀਆਂ ਇਹੋ ਜਿਹੀਆਂ ਥਿਊਰੀਆਂ ਦਿੰਦੇ ਨੇ, ਮੈਂ ਇਸ ਗੱਲ ਤੋਂ ਮੁਨਕਰ ਨਹੀਂ ਗਾ ਕਿ ਸ਼ਰਾਰਤੀ ਤੱਤ ਨਹੀਂ ਹੁੰਦੇ, ਇਸ ਗੱਲ ਤੋਂ ਭੱਜਦੇ ਨਹੀਂ ਗੇ, ਹੁੰਦੇ ਨੇ। ਵਿਗੜੀਆਂ ਔਲਾਦਾਂ ਵੀ ਹੁੰਦੀਆਂ ਨੇ, ਉਹ ਪਿੰਡਾਂ ਵਿੱਚ ਵੀ ਹੁੰਦੀਆਂ ਨੇ, ਸ਼ਹਿਰਾਂ ਵਿੱਚ ਵੀ ਹੁੰਦੀਆਂ ਨੇ ਤੇ ਉਹ ਜੇ ਉੱਥੇ ਹੁੰਦੀਆਂ ਨੇ ਤੇ ਇੱਥੇ ਵੀ ਆ ਸਕਦੀਆਂ ਨੇ। ਉਹਦੇ ਵਿੱਚ ਆਪਾਂ ਭੱਜਦੇ ਨਹੀਂ। ਇਹੋ ਜਿਹੀਆਂ ਔਲਾਦਾਂ ਵੀ ਆਪਾਂ ਦੇਖੀਆਂ ਨੇ, ਇਹੋ ਜਿਹੇ ਬੱਚੇ ਵੀ ਦੇਖੇ ਨੇ ਜਿੱਥੋਂ ਉਹਨਾਂ ਦੇ ਮਾਪੇ ਕੱਢਦੇ ਨੇ, ਉਹਨਾਂ ਨੂੰ ਭੇਜਦੇ ਨੀ ਗੇ। ਉਹ ਕੱਢਦੇ ਨੇ ਵੀ ਇੱਥੇ ਰਹਿੰਦਾ ਵਿਗੜਿਆ ਹੋਇਆ, ਕਿਸੇ ਨਾਲ ਲੜੂਗਾ, ਸੱਟ ਫੇਟ ਖਾਊਗਾ ਜਾਂ ਮਾਰੂਗਾ, ਇਹਨੂੰ ਭੇਜੋ ਪਰਾਂ ਬਾਹਰ। ਤੇ ਜਿਹੜੇ ਉੱਥੇ ਰਹਿ ਕੇ ਉਹ ਕਾਰਨਾਮੇ ਕਰਦੇ ਨੇ, ਉਹਨਾਂ ਨੇ ਇੱਥੇ ਵੀ ਉਹੀ ਕੁਛ ਕਰਨਾ। ਉਹਨਾਂ ਨੂੰ ਪਤਾ ਅਸੀਂ ਕਿਹੜਾ ਤੜਕੇ ਉੱਠ ਕੇ ਸ਼ਿਫਟ ਤੇ ਜਾਣਾ, ਅਸੀਂ ਕਿਹੜਾ ਕਾਰ ਦੀ ਕਿਸ਼ਤ ਭਰਨੀ। ਉੱਧਰੋਂ ਬਾਪੂ ਕਹਿ ਦਿੰਦਾ ਕੋਈ ਨਾ ਪੁੱਤ ਮੈਂ ਤੈਨੂੰ ਭੇਜ ਦਿੰਦਾ, ਇੰਨੇ ਡਾਲੇ ਇੰਨੇ ਕਨਵਰਟ ਕਰਕੇ ਭੇਜ ਦੇਣਾ। ਬਾਪੂ ਨੇ ਕਿਹੜਾ ਕਈ ਮਾਰ ਕੇ ਕਮਾਏ ਹੁੰਦੇ ਆ ਜਾਂ ਕਿਸੇ ਹੋਰ ਤਰੀਕੇ ਨਾਲ। ਚਲੋ ਜੇ ਕਿਸੇ ਨੇ ਕਮਾਏ ਵੀ ਹੋਣਗੇ ਤਾਂ ਉਹਦਾ ਖਰਚਣ ਦਾ ਤਰੀਕਾ ਨਹੀਂ ਸਹੀ ਕਹਿ ਸਕਦੇ ਆਪਾਂ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੀ ਦੁਨੀਆ ਹੀ 2 ਨੰਬਰ ਦਾ ਕੰਮ ਕਰਦੀ ਹੈ, ਸਾਰੀ ਦੁਨੀਆ ਕੋਲ ਹੀ ਪੈਸਾ ਵਾਧੂ ਹੈ। ਜੇ ਕਿਸੇ ਨੇ ਕਈ ਮਾਰ ਕੇ ਵੀ ਕਮਾਏ ਹੋਣਗੇ, ਫਿਰ ਤੁਸੀਂ ਇਸ ਤਰੀਕੇ ਨਾਲ ਡਾਉਣਾ ਕਿ ਬੱਚਿਆਂ ਦੇ ਜਿਹੜੇ ਸ਼ੌਕ ਨੇ ਦੂਜਿਆਂ ਨੂੰ ਹੁੱਲੜਬਾਜ਼ੀ ਵਾਲੇ ਉਹ ਪੂਰੇ ਕਰਨੇ ਕਿ ਜਾਂ ਤੁਸੀਂ ਉਹਨਾਂ ਨੂੰ ਵਧੀਆ ਸੇਧ ਦੇਣੀ ਹੈ ਜ਼ਿੰਦਗੀ ਦੇ ਵਿੱਚ। ਖੈਰ, ਪਰ ਇੱਕ ਹਿੱਸਾ ਐਸਾ ਵੀ ਹੈ, ਅਜਿਹਾ ਵੀ ਹੈ ਜਿਹੜਾ ਬਹੁਤ ਵੱਡੀ ਜੱਦੋ-ਜਹਿਦ ਕਰਦਾ, ਜਿਹੜਾ ਉੱਧਰ ਸੀਮਤ ਘਰਾਂ ਦੇ ਵਿੱਚ ਆਉਂਦਾ, ਉੱਧਰੋਂ ਮਾਤੜ ਘਰਾਂ ਦੇ ਵਿੱਚ ਆਉਂਦਾ, ਆਮ ਘਰਾਂ ਦੇ ਵਿੱਚ ਆਉਂਦਾ, ਮਾਤੜ ਪਰਿਵਾਰਾਂ ਦੇ ਵਿੱਚ ਆਉਂਦਾ, ਜਿਹਦੇ ਕੋਲੇ ਥੋੜ੍ਹੀ ਬਹੁਤ ਜਾਇਦਾਦ ਆ, ਬਥੇਰੇ ਤਾਂ ਵੇਚ ਕੇ ਵੀ ਆਉਂਦੇ ਨੇ। ਸੋ ਉਹਨਾਂ ਨੂੰ ਆਪਾਂ ਉਸ ਰੱਸੇ ਨਾ ਬੰਨ੍ਹਿਆ ਕਰੀਏ। ਠੀਕ ਹੈ, ਆਪਾਂ ਇਸ ਗੱਲ ਤੋਂ ਮੁਨਕਰ ਨਹੀਂ ਗੇ ਕਿ ਉਹ ਬੰਦਿਆਂ ਦਾ ਰਹਿਣ-ਸਹਿਣ, ਉਹਨਾਂ ਦਾ ਵਿਚਰਨ ਦਾ ਤਰੀਕਾਕਾਰ ਸਹੀ ਨਹੀਂ ਹੈ, ਪਰ ਸਾਰੇ ਉਹ ਜਿਹੇ ਨਹੀਂ। ਉਹਨਾਂ ਦੇ ਵਿੱਚ ਗਿਣਤੀ ਜ਼ਰੂਰ ਹੈਗੀ ਹੈ। ਇਸ ਕਰਕੇ ਜਦੋਂ ਆਪਾਂ ਗੱਲ ਕਰਦੇ ਹਾਂ, ਆਪਾਂ ਫਿਰ ਸਾਰਿਆਂ ਨੂੰ ਕਹਿ ਦਿੰਦੇ ਹਾਂ ਇਹਨਾਂ ਨੂੰ ਤਾਂ ਜੀ, ਕਿਉਂਕਿ ਆਪਾਂ ਆਪ ਉਦੋਂ ਤੱਕ ਉਸ ਦੌਰ ਦੇ ਵਿੱਚੋਂ ਲੰਘ ਚੁੱਕੇ ਹੁੰਦੇ ਹਾਂ, ਅਸੀਂ ਸੈੱਟ ਹਾਂ। ਸਾਨੂੰ ਐਂ ਲੱਗਦਾ ਵੀ ਸਾਰੀ ਦੁਨੀਆ ਹੀ ਜਿਹੜੀ ਆ, ਕਿਉਂਕਿ ਇੱਕ ਆਰਥਿਕ ਤੌਰ ਤੇ ਸਮਰੱਥ ਬੰਦੇ ਦਾ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਵੱਖਰਾ, ਇੱਕ ਸੰਘਰਸ਼ੀਲ ਬੰਦੇ ਦਾ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਵੱਖਰਾ, ਉਹਦੇ ਵਿਚਰਨ ਦਾ ਤਰੀਕਾ ਵੀ ਵੱਖਰਾ ਹੋਊਗਾ। ਉਹ ਕਈ ਤਾਂ ਵਿਚਾਰੇ ਮਾਤਰ ਨੇ, ਉਹ ਕਹਿੰਦੇ ਨੇ ਆਪਾਂ ਕੀ ਕਿਸੇ ਨਾਲ ਖੈਬੜ ਕੇ ਕਰਨਾ ਯਾਰ, ਆਪਾਂ ਤੜਕੇ ਉੱਠ ਕੇ ਕੰਮ ਤੇ ਜਾਣਾ। ਜਿਹੜਾ ਕੰਮਾਂ ਦਾ ਮਾਰਿਆ, ਸੰਘਰਸ਼ਾਂ ਦਾ ਮਾਰਿਆ, ਲੋੜਾਂ ਦਾ ਮਾਰਿਆ, ਥੁੜਾਂ ਦਾ ਮਾਰਿਆ, ਜਿਹਨੂੰ ਪਿੱਛੇ ਵੀ ਪੈਸੇ ਭੇਜਣੇ ਪੈਂਦੇ ਆ, ਤੁਹਾਨੂੰ ਲੱਗਦਾ ਵੀ ਉਹ ਲਾ ਕੇ ਵਧੀਆ ਤੇ ਕਿਸੇ ਦੇ ਗਲ ਪੈ ਜਾਊਗਾ? ਨਹੀਂ ਪੈਂਦਾ। ਉਹ ਇੱਥੇ ਵੀ ਨਹੀਂ ਪੈਂਦਾ ਤੇ ਉੱਥੇ ਵੀ ਨਹੀਂ ਪੈਂਦਾ। ਬਹੁਤ ਮਾੜੀ ਘਟਨਾ ਹੋਈ ਆ। ਪੰਜਾਬੀ ਰੇਡੀਓ ਇਸੇ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਇਸ ਹਿੱਸੇ ਦੇ ਵਿੱਚ ਆਪਾਂ 2 ਰਿਪੋਰਟਾਂ ਦੇ ਉੱਤੇ ਚਰਚਾ ਜ਼ਰੂਰ ਕਰਾਂਗੇ। ਇੱਕ ਤਾਂ ਇਹ ਹੈ ਕਿ ਭਾਜਪਾ ਵਿਧਾਇਕ ਆ ਯੂਪੀ ਦਾ, ਇਸ ਬੰਦੇ ਨੇ ਹੇਟ ਦੇ ਵਿੱਚ ਗ੍ਰਸੇ ਹੋਏ ਇਸ ਬੰਦੇ ਨੇ ਮੁਸਲਮਾਨ ਜਿਹੜੇ ਪੱਤਰਕਾਰ ਭਰਾ ਨੇ, ਉਹਨਾਂ ਦੀ ਲਿਸਟ ਤਿਆਰ ਕੀਤੀ
ਤੇ ਉਹ ਲਿਸਟ ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਦੇ ਨਾਲ ਸਾਂਝੀ ਕੀਤੀ ਵੀ ਇਹ ਇਸ ਕਰਕੇ ਵੀ ਇਹ ਮੁਸਲਿਮ ਭਾਈਚਾਰੇ ਤੋਂ ਆਉਂਦੇ ਨੇ, ਤੇ ਇਹ ਕਿਹਾ ਕਿ ਇਹ ਗੜਬੜੀ ਦੀਆਂ ਜਿਹੜੀਆਂ ਜਾਣਕਾਰੀਆਂ ਉਹ ਫੈਲਾ ਰਹੇ ਨੇ। ਇਹਦੇ ਵਿੱਚ ਇਹਨਾਂ ਨੇ 30-35 ਨਾਮ ਇਸ ਬੰਦੇ ਨੇ ਇਕੱਠੇ ਕੀਤੇ। ਇਹਦੇ ਉੱਤੇ ਚਰਚਾ ਆਪਾਂ ਜ਼ਰੂਰ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਖਾਸੀ ਜਿਹੜੀ ਰਿਪੋਰਟ ਆ ਉਹ ਗੌਰ ਮੰਗਦੀ ਆ। ਤੇ ਇਸ ਤਰ੍ਹਾਂ ਤੁਸੀਂ ਕਿਸੇ ਧਰਮ ਵਿਸ਼ੇਸ਼, ਕਿਸੇ ਫਿਰਕਾ ਵਿਸ਼ੇਸ਼ ਦੇ ਵਿਰੁੱਧ ਇੰਨੀ ਤੁਹਾਡੇ ਮਨ ਦੇ ਵਿੱਚ ਜ਼ਹਿਰ ਹੈ ਕਿ ਉਸ ਦੇ ਨਾਲ ਤਾਲੁਕਾਤ ਰੱਖਦੇ ਪੇਸ਼ੇਵਰਾਨਾਂ ਨੂੰ ਤੁਸੀਂ ਕੰਮ ਤੱਕ ਨਹੀਂ ਕਰਨ ਦੇ ਰਹੇ। ਤੇ ਜਿਹੜੀ ਦੂਜੀ ਖਬਰ ਆ ਉਹ ਇਹ ਹੈ ਕਿ ਇੱਕ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਆ ਦਿੱਲੀ ਦੇ ਵਿੱਚ ਆ, ਉਹਨੇ ਕਿਹਾ ਕਿ ਜਿਹੜਾ ਵੀ ਕੋਈ ਬੰਦਾ ਜਾਂ ਕੁੜੀ, ਕੋਈ ਬੱਚਾ, ਸਟੂਡੈਂਟ ਉਹ ਯੂਨੀਵਰਸਿਟੀ ਕੈਂਪਸ ਦੇ ਵਿੱਚ ਪ੍ਰਧਾਨ ਮੰਤਰੀ ਜਾਂ ਜਿਹੜੇ ਹੋਰ ਲੋਕ ਨੇ ਉਹਨਾਂ ਦੇ ਵਿਰੁੱਧ ਨਾਅਰੇਬਾਜ਼ੀ ਨਹੀਂ ਕਰ ਸਕਦਾ। ਤੇ ਜਿਵੇਂ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਗੱਲ ਕੀਤੀ ਆ ਕਿ ਭਾਈ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਇਹ ਨਹੀਂ ਹੈ ਕਿ ਤੁਸੀਂ ਕਹਿ ਦਿਓ ਕਿ ਕੋਈ ਬੰਦਾ ਉੱਠ ਕੇ ਕਹਿੰਦਾ ਕਿ ਮੇਰੀ ਘਰ ਵਾਲੀ ਇਸ ਇਲਾਜ ਦੇ ਨਾਲ ਠੀਕ ਹੋਈ ਹੈ ਤੇ ਤੁਸੀਂ ਉਹਦੀ ਜ਼ੁਬਾਨ ਹੀ ਬੰਦ ਕਰ ਦਿਓ। ਬੋਲਣ ਦਾ ਅਧਿਕਾਰ ਸਭ ਨੂੰ ਆ, ਤੇ ਉਹ ਅਧਿਕਾਰ ਨਾ ਸਿਰਫ ਉੱਥੇ ਆਪਾਂ ਇੱਥੇ ਵੀ ਜਦੋਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਫਿਲਸਤੀਨ ਦੇ ਹੱਕ ਦੇ ਵਿੱਚ ਮੁਜ਼ਾਹਰੇ ਕਰ ਰਹੇ ਸੀ, ਆਪਾਂ ਉਹਨਾਂ ਦੇ ਕੁੱਟ ਕਟਾਪੇ ਦੇ ਵਿਰੋਧ ਦੇ ਵਿੱਚ ਵੀ ਆਪਾਂ ਇਹ ਗੱਲ ਕਹੀ ਸੀ ਕਿ ਇਹ ਨਹੀਂ ਹੁੰਦਾ। ਇਹ ਜਿਹੜਾ ਬੋਲਣ ਦਾ ਅਧਿਕਾਰ ਆ, ਆਜ਼ਾਦੀ ਦਾ ਅਧਿਕਾਰ ਆ, ਵਿਚਾਰ ਪ੍ਰਗਟਾਵੇ ਦਾ ਅਧਿਕਾਰ ਹੈ, ਬਹੁਤ ਜੱਦੋ-ਜਹਿਦ ਬਾਅਦ ਮਿਲਿਆ ਲੋਕਾਂ ਨੂੰ। ਇਹ ਇਸ ਤਰ੍ਹਾਂ ਨਹੀਂ ਮਿਲਿਆ ਕਿ ਲੋਕ ਤੜਕੇ ਉੱਠੇ ਤੇ ਉਹਨਾਂ ਨੂੰ ਗਿਫਟ ਮਿਲ ਗਿਆ ਕਿ ਚਲੋ ਜੀ ਆ ਬਲੈਕ ਫਰਾਈਡੇ, ਅੱਜ ਤੋਂ ਬਾਅਦ ਤੁਹਾਨੂੰ ਬੋਲਣ ਦਾ ਅਧਿਕਾਰ ਮਿਲ ਗਿਆ। ਇਸ ਤਰ੍ਹਾਂ ਨਹੀਂ ਮਿਲਿਆ। ਇਹਦੇ ਲਈ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਨੇ, ਤੇ ਇਸ ਤਰ੍ਹਾਂ ਬਚਣਾ ਵੀ ਨਹੀਂਗਾ ਵੀ ਜੇ ਆਪਾਂ ਚੁੱਪ ਵੱਟ ਗਏ ਫਿਰ ਤਾਂ ਇਹ ਖਤਮ ਹੋ ਜਾਊਗਾ। ਇਹਨੂੰ ਬਰਕਰਾਰ ਰੱਖਣ ਦੇ ਲਈ ਵੀ ਤੁਹਾਨੂੰ ਜੱਦੋ-ਜਹਿਦ ਇੱਕ ਵੱਖਰੀ ਤਰ੍ਹਾਂ ਦੀ ਕਰਨੀ ਪੈਂਦੀ ਹੈ। ਖੈਰ, ਹੁਣ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਪੰਜਾਬ ਰੇਡੀਓ ਅਸੀਂ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਵਾਰੀ ਹੈ ਅਪਡੇਟ ਟਰੱਕਿੰਗ ਸੈਗਮੈਂਟ ਦੀ। ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਛ ਨਵਾਂ ਵਾਪਰ ਰਿਹਾ, ਕੀ ਕੁਛ ਨਵੇਂ ਵਾਪਰਨ ਦੇ ਆਸਾਰ ਬਣ ਚੁੱਕੇ ਨੇ, ਆਰਥਿਕਤਾ ਕਿੱਧਰ ਨੂੰ ਜਾ ਰਹੀ ਹੈ, ਕੁਛ ਹੋਰ ਟੈਕਨੀਕਲ ਤੌਰ ਤੇ, ਤਕਨੀਕੀ ਤੌਰ ਤੇ ਕੀ ਚੀਜ਼ਾਂ ਨਵੀਆਂ ਆ ਰਹੀਆਂ ਨੇ, ਉਹਨਾਂ ਦੇ ਬਾਰੇ ਗੱਲਬਾਤ ਹੋਊਗੀ, ਚਰਚਾ ਹੋਊਗੀ। ਚਰਚਾ ਦੇ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਆ 408 272 5200 ਤੇ ਕਾਲ ਕਰਕੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।